ਸਤਿ ਸ਼੍ਰੀ ਅਕਾਲ ਦੋਸਤੋ, ਇੰਡਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਹਰ ਵਾਰ ਦੀ ਤਰ੍ਹਾਂ ਅਸੀਂ ਆਪਣਾ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਲੈ ਕੇ ਹਾਜ਼ਰ ਹਾਂ। ਅੱਜ ਸਾਡੇ ਨਾਲ ਜੁੜੇ ਨੇ ਅਮਨ ਭੰਗੂ ਜੀ। ਹਰ ਵਾਰ ਦੀ ਤਰ੍ਹਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਅਮਨ ਜੀ, ਕੀ ਹਾਲ ਚਾਲ ਜੀ? ਸਤਿ ਸ਼੍ਰੀ ਅਕਾਲ ਜੀ ਵਿੰਦਰ ਜੀ, ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ। ਹਾਂਜੀ, ਹਰ ਵਾਰ ਦੀ ਤਰ੍ਹਾਂ ਆਪਾਂ ਜੁੜੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰ ਲੈ ਕੇ, ਬਟ ਇਸ ਵਾਰ ਇੱਕ ਥੋੜੀ ਜਿਹੀ ਚੇਂਜ ਹੈ ਕਿ ਸਾਡੇ ਜਿਹੜੇ ਹੋਸਟ ਨੇ ਉਹ ਕਿਸੇ ਵਜ੍ਹਾ ਕਰਕੇ ਆ ਨਹੀਂ ਪਾਏ ਅੱਜ। ਤੇ ਚਲੋ ਆਪਾਂ ਆਪਣਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਕੀ ਚੱਕਰ ਹੋ ਗਿਆ, ਉਹਨਾਂ ਨੂੰ ਆਏ ਕਿਉਂ ਨਹੀਂ ਜੀ ਅੱਜ? ਉਹਨਾਂ ਦੇ ਥੋੜਾ ਦੰਦ 'ਚ ਕੁਛ ਦਰਦ ਸੀਗਾ ਤੇ ਉਹ ਆ ਨਹੀਂ ਪਾਏ। ਉਹਨਾਂ ਦਾ ਡਾਕਟਰ ਕੋਲ ਗਏ ਸੀ ਤੇ ਕੁਛ ਉਹਨਾਂ ਨੇ ਮੈਡੀਸਿਨ ਵਗੈਰਾ ਦਾ ਦਿੱਤਾ ਤੇ ਉਹਨਾਂ ਨੂੰ ਰੈਸਟ ਦੱਸੀ ਹੈ। ਠੀਕ ਹੈ ਜੀ, ਪਰ ਮੈਨੂੰ ਕੋਈ ਹੋਰ ਮੈਸੇਜ ਆਇਆ ਉਹਨਾਂ ਦਾ। ਕੀ ਆਇਆ ਜੀ? ਤੇ ਮੈਨੂੰ ਉਹਨਾਂ ਨੇ ਲਿਖਿਆ ਕਿ ਥੋੜੀ ਜੀ ਕੋਈ ਘਰੇ ਕਿਚਨ 'ਚ ਖੜੇ ਸੀ ਤੇ ਗੱਲਬਾਤ ਵਾਈਫ ਨਾਲ ਕਰ ਰਹੇ ਸੀ, ਕੋਈ ਚੱਲ ਰਹੀ ਸੀ ਆਪਸ 'ਚ। ਹਾਂਜੀ। ਤੇ ਬਾਅਦ 'ਚ ਉਸ ਤੋਂ ਬਾਅਦ ਉਹਨੂੰ ਇਹ ਪਤਾ ਲੱਗਿਆ ਵੀ ਕੁਝ ਹੋ ਗਿਆ ਤੇ ਐਂਬੂਲੈਂਸ 'ਚ ਲੈ ਗਏ ਤੇ ਬਾਅਦ 'ਚ ਉਹਨੂੰ ਪਤਾ ਲੱਗਿਆ ਕਿ ਉਹਨਾਂ ਦਾ ਜਿਹੜਾ ਦੰਦ ਹੈ ਉਹਦੀ ਕੋਈ ਟ੍ਰੀਟਮੈਂਟ ਕਰਨੀ ਪਈ ਹੈ। ਸੋ ਇਦਾਂ ਦੀ ਕੋਈ ਗੱਲ ਮੈਨੂੰ ਪਤਾ ਲੱਗੀ ਸੀਗੀ। ਚਲੋ ਕੋਈ ਗੱਲ ਨਹੀਂ, ਅਗਲੀ ਵਾਰ ਜਦੋਂ ਪ੍ਰੋਗਰਾਮ ਤੇ ਆਣਗੇ ਆਪਾਂ ਉਹਨਾਂ ਤੋਂ ਇਹ ਚੀਜ਼ ਜ਼ਰੂਰ ਪੁੱਛਾਂਗੇ ਤੇ ਸਾਰੀ ਗੱਲ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਾਂਗੇ ਕਿ ਗੱਲ ਕੀ ਹੋਈ ਹੈ, ਕਿਸ ਵਜ੍ਹਾ ਤੋਂ ਅੱਜ ਪ੍ਰੋਗਰਾਮ 'ਚ ਨਹੀਂ ਆ ਪਾਏ। ਜੀ ਬਿਲਕੁਲ। ਤੇ ਅਮਨ ਜੀ, ਆਪਾਂ ਅੱਗੇ ਆਪਣਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਤੁਸੀਂ ਦੱਸੋ ਅੱਗੇ ਹੁਣ ਇਮੀਗ੍ਰੇਸ਼ਨ ਦੀ ਜਿਹੜੀ ਅੱਜ ਕੱਲ੍ਹ ਕੀ ਅਪਡੇਟ ਚੱਲ ਰਿਹਾ? ਕੁਛ ਕੋਈ ਟਰੈਵਲ ਦਾ ਜਾਂ ਕੋਈ ਨਵਾਂ ਅਪਡੇਟ ਕੁਛ ਹੈ? ਜੀ ਬਿਲਕੁਲ, ਦੇਖੋ ਟਰੈਵਲ ਕਾਫੀ ਟਾਈਮ ਤੋਂ ਆਪਾਂ ਹਰ ਇੱਕ ਬੰਦਾ ਮਿਲ ਕੇ ਲੋਚ ਰਿਹਾ ਕਿ ਸਾਨੂੰ ਛੇਤੀ ਤੋਂ ਛੇਤੀ ਇਹ ਜਿਹੜਾ ਇੰਟਰਨੈਸ਼ਨਲ ਟਰੈਵਲ ਹੈ, ਇਹ ਬੈਨ ਹੈ, ਹਟਾਉਣ ਤਾਂ ਕਿ ਉਹ ਇੱਥੇ ਆਉਣ ਲੱਗਣ, ਹੈ ਨਾ। ਬਟ ਇੱਕ ਛੋਟੀ ਜਿਹੀ ਤਬਦੀਲੀ ਆਈ ਹੈ, ਇੱਕ ਛੋਟੀ ਜਿਹੀ ਫਲੈਕਸੀਬਿਲਿਟੀ ਮਤਲਬ ਆਸਟ੍ਰੇਲੀਅਨ ਗੌਰਮੈਂਟ ਨੇ ਤਾਂ ਜਿਹੜੀ ਨਿਊਜ਼ੀਲੈਂਡ ਸਰਕਾਰ ਹੈ ਉਹਨਾਂ ਦੇ ਨਾਲ ਰਲ ਕੇ ਇਹਨਾਂ ਨੇ ਇੱਕ ਪਲਾਨ ਬਣਾਇਆ ਕਿ ਚਲੋ ਅਸੀਂ ਆਪਣੇ ਬਾਰਡਰ ਆਪਸ ਦੇ ਵਿੱਚ ਖੋਲ੍ਹ ਦਿੰਦੇ ਹਾਂ ਤਾਂ ਕਿ ਜਿਹੜੇ ਲੋਕ ਨੇ ਉਹ ਐਟਲੀਸਟ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਆ ਜਾ ਸਕਣ। ਸੋ ਜਿਹੜੀ ਬੇਸਿਕ ਇੱਕ ਥੋੜ੍ਹੀ ਜਿਹੀ ਚੇਂਜ ਆਈ ਹੈਗੀ ਪਿਛਲੇ ਵੀਕ ਨਾਲੋਂ ਇਸ ਵੀਕ ਇਹ ਹੋਈ ਹੈ ਕਿ ਇੱਕ ਟਰੈਵਲ ਰਿਸਟ੍ਰਿਕਸ਼ਨ ਜਿਹੜੀ ਉਹਨਾਂ ਨੇ ਲਿਫਟ ਕੀਤੀ ਹੈਗੀ, ਚੱਕੀ ਹੈਗੀ ਉਹ ਸਿਰਫ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਹੋਈ ਹੈਗੀ। ਉਹ ਤਾਂ ਫਿਰ ਜਿੱਦਾਂ ਹੁਣ ਆਪਣੇ ਜਿਹੜੇ ਕਈ ਲੋਕ ਹੈਗੇ ਆ ਜਿਨ੍ਹਾਂ ਤੇ ਲੱਗੀ ਆ ਸੈਕਸ਼ਨ 48 ਬਾਰ, ਜਿਹੜੇ ਜੀ ਆਪਣਾ ਵੀਜ਼ਾ ਇੱਥੋਂ ਨਹੀਂ ਪਾ ਸਕਦੇ ਬਿਨਾਂ ਕੰਟਰੀ ਆਊਟ ਕੀਤੇ, ਤੇ ਫਿਰ ਉਹਨਾਂ ਲਈ ਕੁਛ ਇਹਦੇ 'ਚ ਸੁਵਿਧਾ ਹੈ ਕਿ ਨਹੀਂ? ਜੀ ਦੇਖੋ, ਜਿਹੜੀ ਇਹ ਟਰੈਵਲ ਇਹਨਾਂ ਨੇ ਸਟਾਰਟ ਕੀਤੀ ਹੈ ਜਾਂ ਲਿਫਟ ਕੀਤਾ ਜਿਹੜਾ ਇਹ ਬੈਨ, ਇਹ ਸਿਰਫ ਆਸਟ੍ਰੇਲੀਅਨ ਰੈਜ਼ੀਡੈਂਟਸ ਜਾਂ ਜਿਹੜੇ ਆਸਟ੍ਰੇਲੀਅਨ ਸਿਟੀਜ਼ਨਸ ਨੇਗੇ, PR ਜਾਂ ਸਿਟੀਜ਼ਨਸ ਨੇਗੇ, ਸਿਰਫ ਉਹਨਾਂ ਲਈ ਕੀਤਾ ਹੈਗਾ। ਹਾਲ ਦੀ ਘੜੀ ਦੇ ਵਿੱਚ ਇਦਾਂ ਦਾ ਕੁਝ ਦਿਖ ਨਹੀਂ ਰਿਹਾ ਹੈਗਾ ਕਿ ਉਹ ਮਤਲਬ ਮੇਬੀ ਨੀਅਰ ਫਿਊਚਰ ਦੇ ਵਿੱਚ ਕਰਨਗੇ, ਬਟ ਉਮੀਦ ਕੀਤੀ ਜਾ ਸਕਦੀ ਹੈ ਕਿ ਜਿੱਦਾਂ 17 ਜੂਨ ਨੂੰ ਆਸਟ੍ਰੇਲੀਆ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਇਹਨਾਂ ਦਾ ਜਿਹੜਾ ਇੱਕ ਬਾਇਓ ਸਿਕਿਉਰਿਟੀ ਦੇ ਐਕਟ ਦੇ ਅੰਡਰ ਜਿਹੜੀ ਇੱਕ ਇਹਨਾਂ ਨੇ ਇੰਟਰਨੈਸ਼ਨਲ ਬਾਰਡਰ ਕਲੋਜ਼ਰਸ ਕੀਤੇ ਹੋਏ ਨੇ। ਕਿਉਂਕਿ ਸਮਝਣ ਵਾਲੀ ਗੱਲ ਵਰਿੰਦਰ ਜੀ ਇਹ ਹੈ ਕਿ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਸਿਟੀਜ਼ਨਸ ਨੇ ਜਿਹੜੇ ਜਾਂ PR ਨੇਗੇ, ਉਹ ਇੱਕ ਦੂਜੇ ਦੇ ਫ੍ਰੀਕੁਐਂਟਲੀ ਵੈਸੇ ਹੀ ਟਰੈਵਲ ਕਰ ਸਕਦੇ ਨੇ, ਉਹਨਾਂ ਨੂੰ ਵੀਜ਼ੇ ਦੀ ਵੀ ਲੋੜ ਨਹੀਂ ਹੈਗੀ। ਜੇ ਆਪਾਂ ਗੱਲ ਕਰੀਏ ਜਿਨ੍ਹਾਂ ਦੇ ਉੱਤੇ ਸੈਕਸ਼ਨ 48 ਲੱਗਿਆ ਹੋਇਆ, ਉਹ ਟੈਂਪਰੇਰੀ ਰੈਜ਼ੀਡੈਂਟਸ ਨੇਗੇ ਆਸਟ੍ਰੇਲੀਆ ਦੇ ਵਿੱਚ ਤੇ ਮੋਸਟਲੀ ਬ੍ਰਿਜਿੰਗ ਵੀਜ਼ਾ ਦੇ ਉੱਤੇ ਨੇ, ਬ੍ਰਿਜਿੰਗ ਵੀਜ਼ਾ A ਦੇ ਉੱਤੇ ਨੇ। ਸੋ ਜਦੋਂ ਉਹ ਪਹਿਲੀ ਗੱਲ ਤਾਂ ਇਹ ਵੀ ਉਹਨਾਂ ਨੂੰ ਨਿਊਜ਼ੀਲੈਂਡ ਦਾ ਵੀਜ਼ਾ ਲੈ ਕੇ ਉੱਥੇ ਜਾਣਾ ਪਊਗਾ। ਦੂਸਰਾ ਹੈ ਜਦੋਂ ਉਹਨਾਂ ਨੇ ਵਾਪਸ ਆਉਣਾ ਤਾਂ ਉਦੋਂ ਵੀ ਜਿਹੜੀ ਉਹ ਟਰੈਵਲ ਐਗਜ਼ੈਂਪਸ਼ਨ ਹੈਗੀ ਹਲੇ ਉਹਨਾਂ ਨੂੰ ਲੈਣੀ ਪੈਣੀ ਹੈ। ਹਾਲੇ ਦੀ ਘੜੀ ਦੇ ਵਿੱਚ ਇੱਦਾਂ ਦੀ ਕੋਈ ਐਗਜ਼ੈਂਪਸ਼ਨ ਹੈ ਨਹੀਂ ਗੀ। ਆਸਟ੍ਰੇਲੀਆ ਨੇ ਕੋਈ ਇੱਦਾਂ ਦਾ ਨਹੀਂ ਖੋਲ੍ਹਿਆ ਹੋਇਆ ਕੁਛ ਵੀ ਕਿ ਵੀ ਤੁਸੀਂ ਕਿਸੇ ਵੀ ਟਾਈਮ ਆ ਸਕਦੇ ਹੋ। ਸੋ ਇਹ ਜਿਹੜੀ ਫੈਸਿਲਿਟੀ ਹੈਗੀ, ਜਿਹੜੀ ਐਗਜ਼ੈਂਪਸ਼ਨ ਹੈਗੀ, ਉਹ ਸਿਰਫ ਆਸਟ੍ਰੇਲੀਅਨ ਸਿਟੀਜ਼ਨਸ ਨੂੰ ਹੀ ਹੈ। ਸੋ ਮੈਂ ਸਮਝਦਾ ਕਿ PR ਜਿਹੜੇ ਆਪਣੇ ਇੱਥੇ ਹੈਗੇ ਨੇ, ਉਹਨਾਂ ਨੇ ਜੇ ਨਿਊਜ਼ੀਲੈਂਡ ਟਰੈਵਲ ਕਰਨਾ ਵੀ ਹੈ ਕਿਸੇ ਰੀਜ਼ਨ ਕਰਕੇ ਤਾਂ ਉਹਨਾਂ ਨੂੰ ਐਗਜ਼ੈਂਪਸ਼ਨ ਲੈ ਕੇ ਹੀ ਵਾਪਸ ਆਉਣਾ ਪੈਣਾ। ਲੇਕਿਨ ਉਹਦੇ 'ਚ ਉਹਨਾਂ ਨੇ ਇਹ ਰੱਖਿਆ ਕਿ ਇਹ ਜਿਹੜਾ ਟਰੈਵਲ ਆ ਸਿਰਫ ਉਹੀ ਲੋਕ ਕਰ ਸਕਦੇ ਨੇ ਜਿਹੜੇ ਪਿਛਲੇ 14 ਦਿਨਾਂ ਤੋਂ ਆਸਟ੍ਰੇਲੀਆ ਦੇ ਵਿੱਚ ਆਲਰੇਡੀ ਰਹਿ ਰਹੇ ਨੇ। ਸੋ ਕਈ ਜਿੱਦਾਂ ਹੁਣ ਕਿ ਲੋਕ ਟਰੈਵਲ ਕਰ ਰਹੇ ਨੇ ਆਲਰੇਡੀ ਆਸਟ੍ਰੇਲੀਆ ਦੇ ਵਿੱਚ, ਇਹ ਨਹੀਂ ਹੈ ਕਿ ਤੁਸੀਂ ਭਾਵੇਂ ਸਿਟੀਜ਼ਨ ਹੋਗੇ ਅਤੇ ਤੁਸੀਂ ਪਿਛਲੇ ਵੀਕ ਇੱਥੇ ਟਰੈਵਲ ਕੀਤਾ ਅਤੇ ਨਾਲ ਦੀ ਨਾਲ ਤੁਸੀਂ ਨਿਊਜ਼ੀਲੈਂਡ ਟਰੈਵਲ ਕਰ ਸਕਦੇ ਹੋ। ਉਹਦੇ 'ਚ ਵੀ ਉਹਨਾਂ ਨੇ 14 ਡੇਜ਼ ਦਾ ਜਿਹੜਾ ਬਬਲ ਹੈਗਾ ਉਹ ਰੱਖਿਆ ਹੈਗਾ। ਸੋ 14 ਡੇਜ਼ ਤੁਸੀਂ ਇੱਥੇ ਰਹਿੰਦੇ ਹੋਣੇ ਚਾਹੀਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਟਰੈਵਲ ਕਰ ਸਕਦੇ ਹੋਗੇ ਨਿਊਜ਼ੀਲੈਂਡ ਤੇ ਵਾਪਸ ਆ ਸਕਦੇ ਹੋ ਉੱਥੋਂ। ਤੇ ਉੱਥੇ ਵੀ ਜਿੱਦਾਂ ਇੱਥੇ ਵੀ ਕੁਆਰੰਟੀਨ ਫਿਰ ਉਹਨਾਂ ਨੂੰ ਆ ਕੇ ਕਰਨਾ ਪਊਗਾ ਜਿੱਦਾਂ ਉੱਥੇ ਇਸ ਟਾਈਮ ਉਹਨਾਂ ਨੇ ਇਹ ਕੁਆਰੰਟੀਨ ਫ੍ਰੀ ਜ਼ੋਨ ਕੀਤੀ ਹੈਗੀ, ਲੇਕਿਨ ਮੇ ਵੀ ਕੇਸ ਬਾਏ ਕੇਸ ਬੇਸਿਸ ਦੇ ਉੱਤੇ ਜੇ ਅਗਰ ਉਹਨਾਂ ਨੂੰ ਕੁਝ ਲੱਗਦਾ ਹੋਊਗਾ ਤਾਂ ਉਹ ਤੁਹਾਨੂੰ ਕਹਿ ਸਕਦੇ ਆ ਕਿ ਤੁਸੀਂ ਕੁਆਰੰਟਾਈਨ ਕਰ ਲਓ ਇਹਦੇ 'ਚ। ਹਾਂਜੀ ਦੋਸਤੋ, ਜਿਹੜੇ ਸਾਡੇ ਨਾਲ ਤੁਸੀਂ ਲਾਈਵ ਜੁੜੇ ਹੋ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ। ਸਾਡਾ ਨੰਬਰ ਹੈਗਾ ਜੀ 07355589436 ਤੇ ਇਹ TV ਸਕਰੀਨ ਦੇ ਨੀਚੇ ਵੀ ਤੁਸੀਂ ਦੇਖ ਸਕਦੇ ਹੋ ਨੰਬਰ, ਤੇ ਤੁਸੀਂ ਸਾਡੇ ਨਾਲ ਕਮੈਂਟ ਰਾਹੀਂ ਵੀ ਜੁੜ ਸਕਦੇ ਹੋ। ਤੇ ਚਲੋ ਜੀ, ਹੁਣ ਆਪਾਂ ਭੰਗੂ ਸਾਹਿਬ ਗੱਲ ਕਰਦੇ ਹਾਂ ਮਾਈਗ੍ਰੇਸ਼ਨ ਦੀ। ਕੋਈ ਜਿੱਦਾਂ ਹੁਣ ਤੁਸੀਂ ਟਰੈਵਲ ਦੀ ਇੱਕ ਨਿਊਜ਼ ਦਿੱਤੀ ਹੈ, ਬਟ ਇਹ ਕੋਈ ਬਹੁਤਾ ਜਿਹੜੇ ਸਾਡੇ ਵਰਗੇ ਹੈਗੇ ਆ ਆਪਣੇ ਬੰਦੇ ਜਿਹੜੇ ਨਹੀਂ ਪੱਕੇ ਹੈਗੇ ਇੱਥੇ, ਉਹਨਾਂ ਲਈ ਕੋਈ ਵੱਡੀ ਹੈ ਨਹੀਂ ਆ, ਤੇ ਉਹਨਾਂ ਲਈ ਕੋਈ ਹੋਪ ਹੈ ਫਿਊਚਰ 'ਚ? ਦੇਖੋ, ਆਪਾਂ ਇਸ ਟੌਪਿਕ ਦੇ ਉੱਤੇ ਅੱਜ ਗੱਲ ਕਰਾਂਗੇ ਬਿਲਕੁਲ, ਕਿਉਂਕਿ ਇੱਕ ਜੁਆਇੰਟ ਸਟੈਂਡਿੰਗ ਕਮੇਟੀ ਫॉर ਮਾਈਗ੍ਰੇਸ਼ਨ ਹੈਗੀ, ਉਹਨਾਂ ਦਾ ਬੇਸਿਕਲੀ ਉਹਨਾਂ ਨੇ ਕੁਝ ਰਿਪੋਰਟ, ਇੱਕ ਇੰਟਰਮ ਰਿਪੋਰਟ ਆਈ ਹੈਗੀ
ਉਹਦੇ ਵਿੱਚ ਕਾਫੀ ਉਹਨਾਂ ਨੇ ਰეკਮੈਂਡੇਸ਼ਨਸ ਕੀਤੀਆਂ ਨੇ, ਜਿਹਦੇ ਬਾਰੇ ਆਪਾਂ ਕੱਲੀ ਰეკਮੈਂਡੇਸ਼ਨ ਆਪਾਂ ਡਿਸਕਸ ਕਰਾਂਗੇ। ਸੋ ਉਹਦੇ ਵਿੱਚ ਗੁੱਡ ਨਿਊਜ਼ ਵੀ ਹੈ, ਠੀਕ ਹੈ, ਉਹ ਸਾਰੇ ਲਈ ਗੁੱਡ ਨਿਊਜ਼ ਆ ਜਿੰਨੇ ਵੀ ਟੈਂਪਰੇਰੀ ਹੋਲਡਰਸ ਨੇਗੇ। ਮੈਂ ਤੁਹਾਡੇ ਤੋਂ ਪਹਿਲਾਂ ਪੁੱਛਣਾ ਚਾਹੂੰਗੀ ਜੀ ਇੰਟਰਮ ਰਿਪੋਰਟ ਹੈ ਕੀ ਹੈ? ਓਕੇ, ਜਿਹੜੀ ਇੰਟਰਮ ਰਿਪੋਰਟ ਹੈ ਇਹ ਬੇਸਿਕਲੀ ਇਹਦਾ ਪਰਪਸ ਜਿਹੜਾ ਇਹ ਹੁੰਦਾ ਹੈਗਾ ਕਿ ਆਸਟ੍ਰੇਲੀਆ ਦਾ ਜਿਹੜੀ ਮਾਈਗ੍ਰੇਸ਼ਨ ਪਾਲਿਸੀ ਹੈਗੀ, ਉਹ ਜਿਹੜੀ ਇਹ ਕਮੇਟੀ ਹੈ ਉਹਨੂੰ ਐਨਾਲਾਈਜ਼ ਕਰਦੇ ਹੈਗੇ ਕਿ ਸਾਡਾ ਜਿਹੜਾ ਪ੍ਰੋਗਰਾਮ ਸੀਗਾ, ਜਿਹੜਾ ਇਹ ਪਲਾਨ ਅਸੀਂ ਕੀਤਾ ਸੀਗਾ ਜਿਹੜਾ ਮਾਈਗ੍ਰੇਸ਼ਨ ਦਾ, ਉਹ ਕਿੱਦਾਂ ਚੱਲ ਰਿਹਾ ਹੈਗਾ ਬੇਸਿਕਲੀ। ਕਿ ਜਿਹੜਾ ਜਿੱਦਾਂ ਹੁਣ ਆਪਾਂ ਗੱਲ ਕਰੀਏ ਸਕਿਲਡ ਮਾਈਗ੍ਰੇਸ਼ਨ ਦੀ ਗੱਲ ਕਰੀਏ ਕਿ ਸਾਨੂੰ ਇੰਨੇ ਸ਼ੈਫ ਚਾਹੀਦੇ ਨੇ, ਸਾਨੂੰ ਇੰਨੇ ਡਾਕਟਰ ਚਾਹੀਦੇ ਨੇ, ਸਾਨੂੰ 1 ਸਾਲ ਦੇ ਵਿੱਚ ਇੰਨੇ ਆਪਣੇ IT ਇੰਜੀਨੀਅਰ ਚਾਹੀਦੇ ਨੇ। ਸੋ ਇਹ ਕਮੇਟੀ ਹੈ ਜਿਹੜੀ ਇੱਕ ਓਵਰਆਲ ਇੰਪੈਕਟ ਦੇਖਦੀ ਹੈਗੀ ਜਿਹੜਾ ਮਾਈਗ੍ਰੇਸ਼ਨ ਪਲੈਨਿੰਗ ਸੀਗੀ ਜਾਂ ਮਾਈਗ੍ਰੇਸ਼ਨ ਲੈਵਲ ਸੀਗਾ ਕਿ ਉਹ ਠੀਕ ਚੱਲ ਰਿਹਾ ਹੈਗਾ, ਉਹਦਾ ਕਿੰਨਾ ਕੁ ਅਸਰਦਾਰ ਹੈ ਉਹ ਪ੍ਰੋਗਰਾਮ। ਸੋ ਉਸ ਚੀਜ਼ ਨੂੰ ਐਨਾਲਾਈਜ਼ ਕਰਕੇ ਇਹ ਅੱਗੇ ਉਹਦਾ ਜਿਹੜਾ ਫਿਊਚਰ ਆਬਜੈਕਟਿਵ ਆ ਉਹ ਰეკਮੈਂਡੇਸ਼ਨਸ ਕਰਦੇ ਨੇ ਆਸਟ੍ਰੇਲੀਅਨ ਗਵਰਨਮੈਂਟ ਨੂੰ। ਤੇ ਜਿਹੜੀ ਇਹ ਰਿਪੋਰਟ ਹੁੰਦੀ ਹੈ, ਜਿਹੜੀ ਕਮੇਟੀ ਹੈਗੀ, ਇਹ ਕਾਫੀ ਅਲੱਗ-ਅਲੱਗ ਇਹਦੇ ਚ ਸਟੇਕ ਹੋਲਡਰਸ ਨੇਗੇ। ਉਹ ਚ ਡਿਪਾਰਟਮੈਂਟ ਆਫ ਟ੍ਰੇਨਿੰਗ ਵੀ ਹੈ, ਉਹਦੇ ਚ ਡਿਪਾਰਟਮੈਂਟ ਆਫ ਹੋਮ ਅਫੇਅਰਸ। ਸੋ ਸਾਰੇ ਜਿਹੜੇ ਡਿਫਰੈਂਟ ਵੱਖ-ਵੱਖ ਡਿਪਾਰਟਮੈਂਟਸ ਨੇ ਉਹਨਾਂ ਦੇ ਨਾਲ ਕੰਸਲਟ ਕਰਦੇ ਨੇ ਉਹ। ਸੋ ਉਸ ਤੋਂ ਬਾਅਦ ਉਹ ਇੱਕ ਆਪਣੀ ਰਿਪੋਰਟ ਤਿਆਰ ਕਰਕੇ ਆਸਟ੍ਰੇਲੀਅਨ ਜਿਹੜੀ ਹੋਮ ਅਫੇਅਰ ਹੈ ਜੀ ਉਹਨਾਂ ਨੂੰ ਦਿੰਦੇ ਨੇ, ਰეკਮੈਂਡੇਸ਼ਨਸ ਕਰਦੇ ਨੇ ਕਿ ਸਾਨੂੰ ਇਹ ਲੱਗਦਾ ਕਿ ਸਾਡੀ ਨਜ਼ਰ ਦੇ ਵਿੱਚ ਜੋ ਅਸੀਂ ਆਪਣੀ ਘੋਖ ਪੜਤਾਲ ਕੀਤੀ ਹੈ ਕਿ ਜਿਹੜਾ ਮਾਈਗ੍ਰੇਸ਼ਨ ਪ੍ਰੋਗਰਾਮ ਹੈ ਅਗਲੇ ਸਾਲ ਲਈ ਜਾਂ ਅਗਲੇ 2 ਜਾਂ 5 ਸਾਲ ਲਈ ਕਿੱਦਾਂ ਦਾ ਹੋਣਾ ਚਾਹੀਦਾ। ਸੋ ਬੇਸਿਕਲੀ ਇਹ ਪਰਪਸ ਹੁੰਦਾ ਇਸ ਕਮੇਟੀ ਦਾ। ਠੀਕ ਹੈ ਜੀ, ਤੇ ਇਹਦਾ ਫਿਰ ਅੱਗੇ ਚਲੋ ਆਪਾਂ ਅੱਗੇ ਵਧਦੇ ਹਾਂ ਕਿ ਇਹ ਰਿਪੋਰਟ ਕਹਿੰਦੀ ਕੀ ਹੈ? ਉਹਦੇ ਵਿੱਚ ਇਹ ਹੈ ਕਿ ਜਿਹੜੀ ਇਸ ਵਾਰ ਰਿਪੋਰਟ ਇਹਨਾਂ ਨੇ ਕੀਤੀ ਹੈ ਉਹ 'ਚ ਇਹਨਾਂ ਨੇ ਜੋ ਐਨਾਲਿਸਿਸ ਕੀਤਾ ਹੈਗਾ ਉਹਦੇ 'ਚ ਕੁਝ ਚੀਜ਼ਾਂ ਜਿਹੜੀਆਂ ਆਈਆਂ ਨੇ ਉਹ ਮੈਂ ਲਿਖ ਕੇ ਵੀ ਮੇਰੇ ਕੋਲ ਸਾਰੀਆਂ ਪਈਆਂ ਨੇ, ਆਪਾਂ ਇਕੱਲੀ ਡਿਸਕਸ ਕਰਦੇ ਹਾਂ। ਸੋ ਪਹਿਲੀ ਜਿਹੜੀ ਉਹਨਾਂ ਦੀ ਫਾਈਂਡਿੰਗ ਹੈਗੀ ਉਹ ਇਹ ਹੈ ਕਿ ਆਸਟ੍ਰੇਲੀਆ ਦੇ ਵਿੱਚ ਜਿਹੜਾ ਆਹ ਸਾਲ ਲੰਘ ਕੇ ਗਿਆ ਹੈਗਾ ਨਵੰਬਰ ਦੇ ਵਿੱਚ 2,54,000 ਵੈਕੈਂਸੀ ਸੀਗੀਆਂ ਜੌਬਸ ਦੀਆਂ, ਜਿਹੜੀਆਂ ਕਿ 10 ਸਾਲਾਂ ਦੇ ਵਿੱਚ ਇੰਨੀਆਂ ਹਾਲ ਤੱਕ ਹੋਈਆਂ ਨਹੀਂ ਹੈਗੀਆਂ। ਬਹੁਤ ਜ਼ਿਆਦਾ ਜੌਬ ਵੈਕੈਂਸੀਜ਼ ਨੇ। ਇਹ ਪੂਰੇ ਸਟੇਟ ਵਾਈਡ ਮਤਲਬ ਸਟੇਟ ਦੀਆਂ ਨੇ ਜਾਂ ਪੂਰੇ ਓਵਰਆਲ ਆਸਟ੍ਰੇਲੀਆ ਦੀਆਂ ਨੇ ਜੌਬ ਵੈਕੈਂਸੀਜ਼? ਇਹ ਜਿਹੜੀ ਨੰਬਰ ਹੈ ਇਹ ਸਾਰੇ ਆਸਟ੍ਰੇਲੀਆ ਦਾ, ਬਟ ਉਹਦੇ ਵਿੱਚ ਅੱਗੇ ਉਹਨਾਂ ਨੇ ਜਿਹੜੀਆਂ ਫਾਈਂਡਿੰਗਸ ਨੇ ਉਹ ਕੱਲੀ ਸਟੇਟ ਦਾ ਵੀ ਕੀਤਾ। ਜਿੱਦਾਂ ਨਿਊ ਸਾਊਥ ਵੇਲਸ ਦੇ ਵਿੱਚ ਆਲਮੋਸਟ 50% ਜਿਹੜੇ ਬਿਜ਼ਨਸ ਨੇ ਉਹ ਇਸ ਟਾਈਮ ਉਹਨਾਂ ਨੂੰ ਸਕਿੱਲ ਸ਼ਾਰਟੇਜ ਹੋ ਰਹੀ ਹੈਗੀ, ਕਿਉਂਕਿ ਅਗਰ ਦੇਖਿਆ ਜਾਵੇ ਜਿਹੜਾ ਨਿਊ ਸਾਊਥ ਵੇਲਸ ਹੈ ਉਹ ਇੱਕ ਸਭ ਤੋਂ ਜ਼ਿਆਦਾ ਕੰਜ਼ੰਪਸ਼ਨ ਵਾਲਾ ਸਟੇਟ ਹੈਗਾ, ਕਿਉਂਕਿ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਨਿਊ ਸਾਊਥ ਵੇਲਸ ਦੀ ਹੈਗੀ। ਸੋ ਉੱਥੇ 50% ਜਿਹੜੇ ਬਿਜ਼ਨਸਿਸ ਨੇ ਇਸ ਟਾਈਮ ਉਹ ਇਸ ਸਟਰਗਲ ਦੇ ਵਿੱਚੋਂ ਚੱਲ ਰਹੇ ਨੇ ਕਿ ਉਹਨਾਂ ਨੂੰ ਮਤਲਬ ਕਿ EMPLOYEES ਨਹੀਂ ਮਿਲ ਰਹੇ ਹੈਗੇ ਬੇਸਿਕਲੀ। ਵੈਸੇ ਇਹ ਗੱਲ ਸੁਣਨ ਚਾਹੁੰਦੀ ਹੈ ਕਿ ਜੌਬਸ ਨਹੀਂ ਮਿਲਦੀਆਂ, ਜਿਹੜੇ ਆਉਂਦੇ ਆ ਸਟੂਡੈਂਟ ਆਉਂਦੇ ਆ ਆਪਣੇ ਇੰਡੀਆ ਤੋਂ ਜਾਂ ਅਲੱਗ-ਅਲੱਗ ਕੰਟਰੀਜ਼ ਤੋਂ, ਕਹਿੰਦੇ ਕਿ ਜੌਬਸ ਨਹੀਂ ਹੈ, ਬਟ ਤੁਸੀਂ ਹੁਣ ਸਾਰੇ ਦੇਖ ਰਹੇ ਹੋਵੋਗੇ ਕਿ ਜੌਬਸ ਅਪਰਚੁਨਿਟੀਜ਼ ਬਹੁਤ ਅਵੇਲੇਬਲ ਹੈ ਤੇ ਟਰਾਈ ਕਰੋ ਕਿ ਆਪਾਂ ਸਾਰੇ ਅਪਡੇਟਡ ਰਹੋ। ਤੇ ਅੱਗੇ ਜੇ ਤੁਸੀਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਤੁਸੀਂ ਗੱਲ ਕੀਤੀ ਹੈ ਜੌਬਸ ਦੀ, ਤੇ ਇਹਨਾਂ ਦਾ ਅੱਗੇ ਹੋਰ ਹੈਗਾ ਆ? ਬਾਕੀ ਦੇਖੋ ਇਹਦੇ 'ਚ ਇਹਨਾਂ ਨੇ ਬਾਕੀ ਸਟੇਟਸ ਦਾ ਵੀ, ਵੈਸਟਰਨ ਆਸਟ੍ਰੇਲੀਆ ਦੇ ਵਿੱਚ ਵੀ 1/3 ਜਿਹੜੇ ਬਿਜ਼ਨਸਿਸ ਨੇ ਉਹ ਸਫਰ ਕਰ ਰਹੇ ਨੇ। ਸਿਮਿਲਰਲੀ ਨਾਰਦਰਨ ਟੈਰੀਟਰੀ ਦੇ ਵਿੱਚ ਨਾਟ ਓਨਲੀ ਅੱਜ ਦੀ ਰੇਟ ਦੇ ਵਿੱਚ ਉਹਨਾਂ ਦੀ ਜਿਹੜੀ ਉਹਨਾਂ ਦਾ ਐਨਾਲਿਸਿਸ ਕੀਤਾ ਉਹ ਇਹ ਹੈ ਕਿ ਆਉਣ ਵਾਲੇ 3 ਤੋਂ 6 ਮਹੀਨੇ ਵੀ ਉਹ ਸਫਰ ਕਰਨਗੇ। ਐਟਲੀਸਟ ਉਹਨਾਂ ਦੇ 36% ਜਿਹੜੇ ਬਿਜ਼ਨਸਿਸ ਨੇ ਉਹ ਅੱਜ ਦੀ ਡੇਟ ਦੇ ਵਿੱਚ ਉਹਨਾਂ ਨੂੰ ਸਕਿੱਲ ਦੀ ਸ਼ਾਰਟੇਜ ਹੈ, ਤੇ ਆਉਣ ਵਾਲੇ ਜਿਹੜੇ ਟਾਈਮ ਨੇ ਉਹਦੇ ਵਿੱਚ ਵੀ ਉਹਨਾਂ ਨੂੰ ਮਤਲਬ ਉਹ ਸ਼ਾਰਟੇਜ ਰਹਿਣੀ ਹੈ। ਉਹਦਾ ਸਭ ਤੋਂ ਵੱਡਾ ਕਾਰਨ ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਸਟੂਡੈਂਟਸ ਨੇ ਉਹ ਜੌਬ ਲੈ ਸਕਦੇ ਨੇ ਨਾ, ਇਸ ਟਾਈਮ ਕੋਈ ਆ ਰਿਹਾ ਨਹੀਂ ਹੈਗਾ ਆਸਟ੍ਰੇਲੀਆ ਦੇ ਵਿੱਚ ਜਿਹੜੀਆਂ, ਕਿਉਂਕਿ ਇਹਦੀ ਇੱਕ ਜਿਹੜੀ ਸਾਰੀ ਇਹਦਾ ਕਰਕਸ ਹੈ ਜਿਹੜੀ ਇਹ ਰਿਪੋਰਟ ਦਾ, ਉਹਦੇ ਵਿੱਚ ਇੱਕ ਇਹ ਵੀ ਚੀਜ਼ ਹੈਗੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਬਿਜ਼ਨਸਿਸ ਨੇ ਉਹਨਾਂ ਨੇ ਬੂਮ ਕਰਨਾ ਹੈ। ਉਹ ਨਾਟ ਓਨਲੀ ਦਿਸ ਰਿਪੋਰਟ, ਉਹ ਇੱਕ ਜਨੈਰਿਕ ਜਿਹੜੀ ਫਾਈਨੈਂਸ਼ੀਅਲ ਐਨਾਲਿਸਿਸ ਹੈ ਉਹ ਇਹ ਹਮੇਸ਼ਾ ਇਦਾਂ ਹੁੰਦਾ। ਸੈਕੰਡ ਵਰਲਡ ਵਾਰ ਜਿਹੜੀ ਉਦੋਂ ਬਾਅਦ ਜਿਹੜੇ ਬਿਜ਼ਨਸ ਸੀਗੇ ਬੜੇ ਬੂਮ ਹੋਏ ਸੀਗੇ, ਜਿਹੜਾ ਗਲੋਬਲ ਫਾਈਨੈਂਸ਼ੀਅਲ ਕ੍ਰਾਈਸਿਸ ਜਦੋਂ ਵੀ ਆਇਆ ਹੈਗਾ, ਜਦੋਂ ਉਹ ਐਂਡ ਹੁੰਦਾ ਉਸ ਤੋਂ ਬਾਅਦ ਸਾਰੇ ਜਿਹੜੇ ਬਿਜ਼ਨਸ ਨੇ, ਕਿਉਂਕਿ ਹੁੰਦਾ ਕੀ ਹੈ ਜਦੋਂ ਕੋਈ ਫਾਈਨੈਂਸ਼ੀਅਲ ਕ੍ਰਾਈਸਿਸ ਆਉਂਦਾ ਤਾਂ ਇਨਵੈਸਟਮੈਂਟ ਹੈ ਜਿਹੜੀ ਹੋਲਡ ਹੋ ਜਾਂਦੀ ਹੈ, ਪਰ ਜਦੋਂ ਉਹ ਚੀਜ਼ ਓਵਰਕਮ ਹੋ ਜਾਂਦੀ ਹੈ, ਜਦੋਂ ਉਹਦੇ ਦੂਸਰੇ ਪਾਸੇ ਟਨਲ ਦੇ ਆ ਜਾਂਦੇ ਆ ਤਾਂ ਜਿਹੜੀ ਉਹ ਹੋਲਡ ਕੀਤੀ ਹੋਈ ਇਨਵੈਸਟਮੈਂਟ ਹੁੰਦੀ ਹੈ ਉਹ ਸਾਰੇ ਇਨਵੈਸਟ ਕਰਦੇ ਆ ਆਪਦਾ ਪੈਸਾ ਇੱਕਦਮ। ਮਤਲਬ ਬਿਜ਼ਨਸ ਗਰੋ ਕਰਨਗੇ ਤੇ ਮਾਈਗ੍ਰੇਸ਼ਨ ਵੀ ਬੂਮ ਕਰ ਸਕਦੀ ਆ, ਆਪਾਂ ਆਉਣ ਵਾਲੇ ਫਿਊਚਰ 'ਚ ਕਹਿ ਸਕਦੇ ਆ ਇਹ ਗੱਲ। ਜੀ ਬਿਲਕੁਲ। ਸੋ ਇਹ ਜਿਹੜੀ ਮੈਂ ਮਤਲਬ ਸਿਰਫ ਇੱਕ ਗੱਲ ਦੇ ਵਾਸਤੇ ਨਹੀਂ ਕਹਿ ਰਿਹਾ, ਇਸ ਰਿਪੋਰਟ ਦੇ ਬਿਹਾਫ ਦੇ ਉੱਤੇ ਵੀ ਮੈਂ ਤੁਹਾਡੇ ਨਾਲ ਗੱਲ ਕਰੂੰਗਾ। ਆਪਾਂ ਜਿਹੜੀਆਂ ਰეკਮੈਂਡੇਸ਼ਨਸ ਨੇ ਉਹਨਾਂ ਬਾਰੇ ਗੱਲ ਕਰਾਂਗੇ, ਤੇ ਉਸ ਦੇ ਨਾਲ ਜਿਹੜੀਆਂ ਹੋਰ ਫਾਈਨੈਂਸ਼ੀਅਲ ਤੁਸੀਂ ਰਿਪੋਰਟਸ ਵੀ ਪੜ੍ਹ ਲਓ ਜਾਂ ਦੇਖ ਲਓ, ਉਹਦੇ ਵਿੱਚ ਇਹੀ ਹੈ ਕਿ ਜਿਹੜਾ ਆਉਣ ਵਾਲਾ ਟਾਈਮ ਹੈਗਾ ਨਾਟ ਓਨਲੀ ਮਾਈਗ੍ਰੇਸ਼ਨ, ਇਕੱਲੀ ਮਾਈਗ੍ਰੇਸ਼ਨ ਵਾਸਤੇ ਨਹੀਂ, ਉਹ ਬਿਜ਼ਨਸਿਸ ਵਾਸਤੇ ਵੀ ਵਧੀਆ ਹੋਊਗਾ। ਉਹ ਹਰ ਇੱਕ ਬੰਦੇ ਦੇ ਮਤਲਬ ਕੋਈ ਨਾ ਕੋਈ ਜੋ ਤੁਹਾਡੇ ਅੱਗੇ ਟਾਰਗੇਟਸ ਰੱਖੇ ਹੋਏ ਨੇ। ਸੋ ਇੱਕ ਗੁੱਡ ਟਾਈਮ ਆਪਾਂ ਕਹਿ ਸਕਦੇ ਹਾਂ ਕਿ ਅਗਰ ਤੁਸੀਂ ਕੋਈ ਬਿਜ਼ਨਸ ਵਗੈਰਾ ਸਟਾਰਟ ਕਰਨ ਦੀ ਸੋਚ ਰਹੇ ਹੋਗੇ ਤਾਂ ਇਹ ਗੁੱਡ ਟਾਈਮ ਹੈਗਾ ਕਿ ਤੁਸੀਂ ਆਪਣੀ ਇਨਵੈਸਟਮੈਂਟ ਆ ਜਿਹੜੀ ਉਹਦੇ ਲਈ ਇੱਕ ਪਲੈਨਿੰਗ ਕਰ ਲਓ, ਕਿਉਂਕਿ ਇਕੱਲੀ ਆਪਾਂ ਮਾਈਗ੍ਰੇਸ਼ਨ ਨੂੰ ਛੱਡ ਕੇ ਅਗਰ ਜੇ ਆਪਾਂ ਟੂਰਿਜ਼ਮ ਇੰਡਸਟਰੀ ਦੀ ਗੱਲ ਕਰੀਏ, ਟੂਰਿਜ਼ਮ ਇੰਡਸਟਰੀ ਦੇ ਵਿੱਚ ਇਸ ਟਾਈਮ ਇੰਨੀ ਤੁਸੀਂ ਮਤਲਬ ਆਪਾਂ ਗੱਲ ਕਰਦੇ ਹਾਂ ਜਿਹੜੇ ਗਰੁੱਪ ਬਣੇ ਹੋਏ ਨੇ ਆਪਣੇ, ਜਿਵੇਂ ਇੰਡੀਅਨਸ ਇਨ ਬ੍ਰਿਸਬਨ ਹੋ ਗਿਆ ਜਾਂ ਇੰਡੀਅਨਸ ਇਨ ਮੈਲਬਨ ਹੋ ਗਿਆ ਜਾਂ ਪਰਥ ਹੋ ਗਿਆ,
ਉਹਦੇ ਵਿੱਚ ਐਵਰੀ ਡੇ ਜਾਂ ਐਵਰੀ ਸੈਕਿੰਡ ਡੇ ਕੋਈ ਨਾ ਕੋਈ ਪੋਸਟ ਆਉਂਦੀ ਹੈ ਕਿ ਸਾਨੂੰ ਇਸ ਜੌਬ ਦੇ ਵਿੱਚ ਬੰਦਾ ਚਾਹੀਦਾ ਜੀ ਸਾਨੂੰ ਮਤਲਬ ਤੁਸੀਂ ਦੇਖਦੇ ਰਹਿੰਦੇ ਹੋਵੋਗੇ ਮੈਂ ਵੀ ਉਹਦੇ 'ਚ ਆ ਜਾਂਦੀ ਹੈ ਉਹਦੇ ਉੱਤੇ ਸੋ ਇਹ ਕਹਿ ਸਕਦੇ ਹਾਂ ਕਿ ਇਸ ਟਾਈਮ ਜਿਹੜੀ ਸਕਿੱਲ ਸ਼ਾਰਟੇਜ ਹੈ ਕਿਉਂਕਿ ਉਹਦਾ ਕਈ ਕਾਰਨ ਨੇ ਦੇਖੋ ਜਿਹੜੀਆਂ ਕਈ ਜੌਬਸ ਇਦਾਂ ਦੀਆਂ ਨੇਗੀਆਂ ਜਿਹੜੀਆਂ ਆਸਟ੍ਰੇਲੀਅਨਸ ਨੇਗੇ ਉਹ ਕਰਨਾ ਨਹੀਂ ਚਾਹੁੰਦੇ ਜਾਂ ਉਹ ਕਰਦੇ ਨਹੀਂ ਹੈਗੇ ਜੀ ਠੀਕ ਹੈ ਕਈ ਜੌਬਸ ਨੇ ਜਿੱਦਾਂ ਹਸਪਿਟੈਲਿਟੀ ਇੰਡਸਟਰੀ ਦੀ ਆਪਾਂ ਗੱਲ ਕੀਤੀ ਹੈਗੀ ਫਾਰਮਿੰਗ ਦੀ ਵੀ ਕਹਿ ਸਕਦੇ ਆਪਾਂ ਫਾਰਮਿੰਗ 'ਚ ਵੀ ਆਸਟ੍ਰੇਲੀਅਨ ਕੰਮ ਨਹੀਂ ਕਰਦੇ ਤੇ ਉਹਨਾਂ ਨੂੰ ਹਮੇਸ਼ਾ ਹੀ ਦੇਖਿਆ ਆਪਾਂ ਫੇਸਬੁੱਕ ਤੇ ਪੋਸਟ ਦੇਖਦੇ ਆ ਕਿ ਉਹਨਾਂ ਨੂੰ ਲੋੜ ਰਹਿੰਦੀ ਆ ਬਿਲਕੁਲ ਈਵਨ ਇੱਕ ਪਿੱਛੇ ਜੇ ਬਿਆਨ ਵੀ ਆਇਆ ਸੀ ਕਿ ਜਿਹੜੇ ਮਿਨਿਸਟਰ ਸੀਗੇ ਉਹਨਾਂ ਨੇ ਕਿਹਾ ਸੀਗਾ ਕਿ ਜਿੰਨੇ ਵੀ ਇਲੀਗਲ ਬੰਦੇ ਨੇ ਮੈਂ ਰეკਮੈਂਡ ਕਰਦਾ ਕਿ ਉਹਨਾਂ ਨੂੰ ਪੱਕੇ ਕਰ ਦਿਓ ਜੀ ਕਿਉਂਕਿ ਫਾਰਮਿੰਗ ਦੇ ਵਿੱਚ ਇਸ ਟਾਈਮ ਇੰਨੀ ਜ਼ਿਆਦਾ ਲੋੜ ਹੈ ਉਹਨਾਂ ਨੂੰ ਮਤਲਬ ਕਿਉਂਕਿ ਹੈ ਨਹੀਂ ਕੋਈ ਆ ਰਿਹਾ ਨਹੀਂ ਹੈਗਾ ਬਾਹਰੋਂ ਜਿਹੜੇ ਇੱਥੋਂ ਵਾਲੇ ਜਿਹੜੇ ਹੈਗੇ ਨੇ ਉਹ ਸਾਰੇ ਕਿਉਂਕਿ ਹੁਣ ਹੋ ਕੀ ਰਿਹਾ ਹੈਗਾ ਜਿਹੜੇ ਬੰਦੇ ਨੂੰ ਕੋਈ ਜੌਬ ਮੰਨ ਲਓ EMPLOYER ਹੈ ਉਹਨੂੰ ਕੋਈ ਬੰਦਾ ਚਾਹੀਦਾ ਠੀਕ ਹੈ ਉਹਦੇ ਬਿਜ਼ਨੈਸਿਸ ਕਿਉਂਕਿ ਮੈਂ ਕੱਲ ਕਿਸੇ ਨਾਲ ਡਿਸਕਸ ਕਰ ਰਿਹਾ ਸੀਗਾ ਕੋਈ ਟੈਵਰਨ ਹੈ ਇੱਥੇ ਆਪਣੇ 골ਡ ਕੋਸਟ ਦੇ ਕੋਲੇ ਉਹਨਾਂ ਦੀ ਜਿਹੜੀ ਸੇਲ ਸੀਗੀ ਦੈਟ ਮਤਲਬ 50-60 ਹਜ਼ਾਰ ਹੁੰਦੀ ਸੀ ਉਹ ਵੱਧ ਕੇ 70 ਤੋਂ 80 ਦੇ ਵਿੱਚ ਚਲੀ ਗਈ ਹੈਗੀ ਠੀਕ ਹੈ ਕਿਉਂਕਿ ਹੋ ਕੀ ਰਿਹਾ ਹੈਗਾ ਟਰੈਵਲ ਕੋਈ ਕਿਤੇ ਕਰ ਨਹੀਂ ਰਿਹਾ ਜਿਹੜੇ ਆਸਟ੍ਰੇਲੀਅਨਸ ਨੇ ਜਿਵੇਂ ਆਪਣੇ ਵਰਗੇ ਚਾਹੇ ਕੋਈ ਵੀ ਆ ਭਾਵੇਂ ਉਹ ਇੱਥੇ ਟੈਂਪਰੇਰੀ ਆ ਜਾਂ ਪਰਮਾਨੈਂਟ ਆ ਆਪਾਂ ਸਾਰੇ ਪੈਸੇ ਇੱਥੇ ਸਪੈਂਡ ਕਰ ਰਹੇ ਹੈਗੇ ਬਿਲਕੁਲ ਠੀਕ ਹੈ ਸੋ ਉਹਦੇ ਨਾਲ ਜਿਹੜੀ ਇੰਡਸਟਰੀ ਉਹ ਬੂਮ ਕਰ ਰਹੀ ਹੈ ਉਹਨਾਂ ਨੂੰ ਓਬਵੀਅਸਲੀ ਬੰਦੇ ਚਾਹੀਦੇ ਨੇ ਕੰਮ ਕਰਨ ਲਈ ਬਟ ਜਦੋਂ ਵੀ ਇਹ ਬਾਰਡਰ ਖੁੱਲ੍ਹਦੇ ਨੇਗੇ ਉਮੀਦ ਕਰਦੇ ਹਾਂ ਕਿ ਇਸ ਸਾਲ ਦੇ ਐਂਡ ਤੱਕ ਜਾਂ ਅਕਤੂਬਰ ਨਵੰਬਰ ਤੱਕ ਕਹਿ ਰਹੇ ਨੇਗੇ ਇਨਫੈਕਟ ਮੈਨੂੰ ਲੱਗਦਾ ਕਿ ਜੂਨ ਤੋਂ ਬਾਅਦ 17 ਜੂਨ ਤੋਂ ਬਾਅਦ ਕਿਉਂਕਿ ਇੱਕ ਰეკਮੈਂਡੇਸ਼ਨ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਇਹ ਵੀ ਹੈਗੀ ਕਿ ਜਿਹੜੀ ਇਨਟੇਕ ਲੈਣੀ ਹੈ ਕਿਉਂਕਿ ਇਸ ਟਾਈਮ ਇਨਟੇਕ ਚੱਲ ਰਹੀ ਹੈ ਵੀ ਇੱਕ ਵੀਕ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਕਿੰਨੇ ਬੰਦੇ ਵੱਧ ਤੋਂ ਵੱਧ ਆ ਸਕਦੇ ਨੇ ਜੀ ਜਿਵੇਂ 37-38 ਹਜ਼ਾਰ ਆਸਟ੍ਰੇਲੀਅਨ ਇਸ ਟਾਈਮ ਬਾਹਰ ਫਸੇ ਹੋਏ ਨੇ ਉਹ ਉਹਨਾਂ ਨੂੰ ਲੈ ਕੇ ਆ ਰਹੇ ਨੇ ਪਲੱਸ ਇੱਕ ਰეკਮੈਂਡੇਸ਼ਨ ਇਹ ਵੀ ਹੈ ਕਿ ਉਹਦੇ ਵਿੱਚ ਨੰਬਰਸ ਨੇ ਜਿਹੜੇ ਉਹ ਟੈਂਪਰੇਰੀ ਮਾਈਗ੍ਰੈਂਟਸ ਦੇ ਵੀ ਕਰਨੇ ਚਾਹੀਦੇ ਨੇ ਤਾਂ ਕਿ ਉਹਨਾਂ ਨੂੰ ਵੀ ਨਾਲ ਇੱਥੇ ਬੁਲਾਇਆ ਜਾ ਸਕੇ ਤਾਂ ਫਿਰ ਜਿੱਦਾਂ ਹੁਣ ਤੁਸੀਂ ਗੱਲ ਕਰ ਰਹੇ ਹੋ ਟੈਂਪਰੇਰੀ ਰੈਜ਼ੀਡੈਂਟ ਨੇ ਜਿਹੜੇ ਸਕਿਲਡ ਵਰਕਰ ਨੇ ਜਿਹੜੇ ਵੀ ਉਹਨਾਂ ਨੂੰ ਆਪਾਂ ਇੱਥੇ ਬੁਲਾਉਣ ਦਾ ਉਹ ਰეკਮੈਂਡ ਕਰ ਰਹੇ ਨੇ ਤੇ ਇਹ ਚੀਜ਼ਾਂ ਦਾ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਹੈਗੇ ਨੇ ਸਕਿਲਡ ਮਾਈਗ੍ਰੈਂਟਸ ਉਹਨਾਂ ਨੂੰ ਕੀ ਕਦੋਂ ਇਹ ਇੰਪਲਾਈ ਹੋਣਗੀਆਂ ਚੀਜ਼ਾਂ ਕਿਉਂਕਿ ਇਹ ਚੀਜ਼ਾਂ ਜਸਟ ਕੀ ਇਹ ਰეკਮੈਂਡੇਸ਼ਨ ਦਾ ਕੋਈ ਲਾਅ ਵੀ ਬਣੂਗਾ ਅੱਗੇ ਕਿੰਨਾ ਟਾਈਮ ਉਸ ਪ੍ਰੋਸੈਸ ਨੂੰ ਲੱਗ ਸਕਦਾ ਹੈ ਦੇਖੋ ਜਿਹੜੀ ਇਹ ਰეკਮੈਂਡੇਸ਼ਨ ਹੈਗੀ ਮੈਨੂੰ ਉਮੀਦ ਹੈਗੀ ਕਿ ਕਿਉਂਕਿ ਦੇਖੋ ਜਦੋਂ ਵੀ ਇੱਕ ਫਾਈਨੈਂਸ਼ੀਅਲ ਈਅਰ ਜਿਹੜਾ ਆਸਟ੍ਰੇਲੀਆ ਦਾ ਉਹ 1 ਜੁਲਾਈ ਤੋਂ ਲੈ ਕੇ 30 ਜੂਨ ਤੱਕ ਹੁੰਦਾ ਸੋ ਜੁਲਾਈ ਦੇ ਵਿੱਚ ਹਮੇਸ਼ਾ ਵੀਜ਼ੇ ਖੁੱਲ੍ਹਦੇ ਨੇ ਜੇ ਆਪਾਂ ਕਹਿ ਲਓ ਵੀਜ਼ੇ ਖੁੱਲ੍ਹਦੇ ਆ ਜਾਂ ਜਿਹੜੇ ਨਵੇਂ ਰੂਲਸ ਦੇ ਨਾਲ ਆਉਂਦੇ ਨੇ ਜਿਹੜੀਆਂ ਸਟੇਟਸ ਨੇ ਉਹਨਾਂ ਨੂੰ ਨੰਬਰਸ ਐਲੋਕੇਟ ਹੁੰਦੇ ਨੇ ਜੁਲਾਈ ਦੇ ਵਿੱਚ ਸੋ ਉਮੀਦ ਇਹ ਕੀਤੀ ਜਾ ਰਹੀ ਹੈ ਕਿ ਜਿਹੜੀ ਇੰਟਰਮ ਰਿਪੋਰਟ ਹੈਗੀ ਇਹਦੀ ਜਿਹੜੀ ਐਕਸ਼ਨ ਆ ਉਹ ਨੈਕਸਟ 3 to 4 ਮੰਥਸ ਦੇ ਵਿੱਚ ਇੰਪਲੀਮੈਂਟੇਸ਼ਨ ਉਹਨਾਂ ਨੇ ਕਰਨੀ ਹੈ ਕਿਉਂਕਿ ਜਿਹੜੇ ਜੁਲਾਈ ਦੇ ਵਿੱਚ ਰੂਲ ਆਉਂਦੇ ਨੇਗੇ ਉਹਨਾਂ ਨੂੰ ਬੇਸਿਕਲੀ ਇਹ ਮਈ ਦੇ ਵਿੱਚ ਜਦੋਂ ਬਜਟ ਪੇਸ਼ ਹੁੰਦਾ ਹੈਗਾ ਉਦੋਂ ਇਹ ਮਤਲਬ ਜਿਹੜੇ ਆਪਸ ਦੇ ਵਿੱਚ ਜਿਹੜਾ ਡਿਪਾਰਟਮੈਂਟਸ ਨੇਗੇ ਆਪਣਾ ਹੋਮ ਅਫੇਅਰ ਹੋ ਗਿਆ ਡਿਪਾਰਟਮੈਂਟ ਆਫ ਟ੍ਰੇਨਿੰਗ ਹੈ ਡਿਪਾਰਟਮੈਂਟ ਆਫ ਐਜੂਕੇਸ਼ਨ ਹੈ ਜਿਹੜਾ ਉਹ ਆਪਸ ਦੇ ਵਿੱਚ ਡਾਟਾ ਸ਼ੇਅਰ ਕਰਕੇ ਤੇ ਸਟੇਟਸ ਦੇ ਨਾਲ ਡਾਟਾ ਸ਼ੇਅਰ ਕਰਦੇ ਨੇ ਤਾਂ ਕਿ ਸਟੇਟਸ ਵੀ ਜਿਹੜਾ ਆਪਣਾ ਪ੍ਰੋਗਰਾਮ ਹੈ ਉਹਨੂੰ ਉਲੀਕ ਲੈਣ ਉਹਨੂੰ ਐਸਟੈਬਲਿਸ਼ ਕਰ ਲੈਣ ਉਸ ਟਾਈਮ ਜੀ ਜੀ ਸੋ ਅਗਰ ਆਪਾਂ ਜਿਹੜੀ ਇਸ ਕਮੇਟੀ ਦੀ ਰეკਮੈਂਡੇਸ਼ਨਸ ਨੇ ਅਗਰ ਆਪਾਂ ਗੱਲ ਕਰੀਏ ਉਹਨਾਂ ਨੇ ਜਿੰਨੀ ਵੀ ਇਹ ਆਪਣੀ ਸਕਿਲਡ ਇੰਪਲੋਇਮੈਂਟ ਆ ਉਹਦੇ ਵਿੱਚ ਇੰਪਲੋਇਰ ਸਪਾਂਸਰਡ ਵੀਜ਼ਾਸ ਵੀ ਨੇ ਉਹਦੇ ਵਿੱਚ ਆਪਣੀ ਸਕਿਲਡ ਮਾਈਗ੍ਰੇਸ਼ਨ ਜਨਰਲ ਸਕਿਲਡ ਮਾਈਗ੍ਰੇਸ਼ਨ ਵੀ ਹੈਗੀ ਤੇ ਉਹਦੇ ਵਿੱਚ ਜਿਹੜੀ GTI ਜਾਂ ਆਪਣਾ ਬਿਜ਼ਨਸ ਇਨੋਵੇਸ਼ਨ ਐਂਡ ਇਨਵੈਸਟਮੈਂਟ ਪ੍ਰੋਗਰਾਮ ਹੈ ਜਿਹੜਾ ਉਹ ਤੇ ਜਿਹੜਾ ਗਲੋਬਲ ਟੈਲੈਂਟ ਇੰਡੀਪੈਂਡੈਂਟ ਪ੍ਰੋਗਰਾਮ ਹੈ ਉਹ ਸਾਰੇ ਜਿਹੜੇ ਵੀਜ਼ਾਸ ਨੇਗੇ ਉਹਨਾਂ ਨੇ ਐਨਾਲਾਈਜ਼ ਕਰਕੇ ਉਹਨਾਂ ਦੇ ਬਾਰੇ ਰეკਮੈਂਡੇਸ਼ਨਸ ਕੀਤੀਆਂ ਨੇ ਕਿਉਂਕਿ ਇਸ ਟਾਈਮ ਜਿਹੜਾ ਆਸਟ੍ਰੇਲੀਆ ਦਾ ਜ਼ੋਰ ਹੈ ਜਿੱਦਾਂ ਆਪਾਂ ਪਿਛਲੇ ਹਫਤੇ ਵੀ ਗੱਲ ਕੀਤੀ ਸੀ ਆਸਟ੍ਰੇਲੀਆ ਚਾਹੁੰਦਾ ਕਿ ਅਸੀਂ ਉਹ GTI ਜਿਹੜਾ ਗਲੋਬਲ ਟੈਲੈਂਟ ਇੰਡੀਪੈਂਡੈਂਟ ਵੀਜ਼ਾ ਉਹ 'ਤੇ ਕਾਫੀ ਜ਼ੋਰ ਪਾ ਰਹੇ ਨੇ ਉਹਦਾ ਮਕਸਦ ਇਹ ਹੈ ਕਿ ਉਹ ਆਸਟ੍ਰੇਲੀਆ ਦੇ ਵਿੱਚ ਕਰੀਮ ਲੈ ਕੇ ਆਉਣਾ ਚਾਹੁੰਦੇ ਨੇ ਉਹ ਆਸਟ੍ਰੇਲੀਆ ਦੇ ਵਿੱਚ ਇਹੋ ਜਿਹੇ ਬੰਦੇ ਲੈ ਕੇ ਆਉਣਾ ਚਾਹੁੰਦੇ ਨੇਗੇ ਜਿਹੜੇ ਜਾਂ ਤਾਂ ਐਂਟਰਪ੍ਰੈਨਰਸ ਨੇਗੇ ਜਾਂ ਫਿਰ ਉਹ PhD ਹੋਲਡਰਸ ਨੇਗੇ ਜਾਂ ਕੋਈ ਜਿਨ੍ਹਾਂ ਨੇ ਕੋਈ ਆਪਣੇ ਖੇਤਰ ਦੇ ਵਿੱਚ ਕੋਈ ਨਾ ਕੋਈ ਬਲ ਮਾਰੀ ਹੋਈ ਹੈ ਟੈਲੈਂਟਡ ਬੰਦੇ ਹੀ ਚਾਹੀਦੇ ਆ ਇਹਨਾਂ ਨੂੰ ਮਤਲਬ ਦੇਖੋ ਕੋਈ ਵੀ ਸਮਾਜ ਹੈਗਾ ਉਹਦੇ ਵਿੱਚ ਦੋਨੇ ਤਰ੍ਹਾਂ ਦੇ ਬੰਦੇ ਹੋਣੇ ਜ਼ਰੂਰੀ ਨੇ ਹਰ ਤਰ੍ਹਾਂ ਦੇ ਆਪਾਂ ਟੈਲੈਂਟਡ ਹਰ ਇੱਕ ਬੰਦਾ ਟੈਲੈਂਟਡ ਆ ਮੇਰੀ ਨਜ਼ਰ ਦੇ ਵਿੱਚ ਮੈਂ ਸਮਝਦਾ ਕਿ ਹਰ ਇੱਕ ਇਨਸਾਨ ਉਹ ਆਪਣਾ ਇੱਕ ਟੈਲੈਂਟ ਹੈਗਾ ਨਾ ਕੋਈ ਜੌਬ ਕਰਦਾ ਕੋਈ ਇੰਜੀਨੀਅਰ ਹੈ ਕੋਈ ਸ਼ੈਫ ਹੈ ਕੋਈ ਮੈਰੀਨ ਹੈ ਕੋਈ ਕੀ ਮਤਲਬ ਹਰ ਇੱਕ ਦਾ ਆਪੋ ਆਪਣਾ ਟੈਲੈਂਟ ਹੈਗਾ ਜਿਹੜੀ ਆਪਾਂ ਇਹ GTI ਦੀ ਗੱਲ ਕਰ ਰਹੇ ਹਾਂ ਉਹਦੇ ਵਿੱਚ ਇਹ ਹੁੰਦਾ ਕਿ ਹਰ ਇੱਕ ਬੰਦਾ ਜਿਵੇਂ ਕਿਸੇ ਦਾ ਕੋਈ ਕੀ ਪ੍ਰੋਫੈਸ਼ਨ ਹੈ ਕਿਸੇ ਦਾ ਕੀ ਪ੍ਰੋਫੈਸ਼ਨ ਹੈ ਕੋਈ ਕਿਸ ਚੀਜ਼ ਦੇ ਵਿੱਚ ਵਧੀਆ ਕੋਈ ਕਿਸ ਚੀਜ਼ ਦੇ ਵਿੱਚ ਵਧੀਆ ਜਿਹੜਾ GTI ਦਾ ਇਹ ਬੇਸਿਕਲੀ ਇਹਨਾਂ ਨੇ ਲੈ ਕੇ ਆ ਰਹੇ ਨੇ ਉਹਦਾ ਜਦ ਬੁਲਾ ਰਹੇ ਨੇ ਉਹਦੇ ਅੰਦਰ ਉਹ ਇਹ ਚਾਹੁੰਦੇ ਨੇ ਕਿ ਅਸੀਂ ਇਹੋ ਜਿਹੇ ਇੰਟੈਲੈਕਚੁਅਲ ਬੰਦੇ ਲੈ ਕੇ ਆਏ ਜਿਹੜੇ ਜੌਬਾਂ ਕ੍ਰੀਏਟ ਕਰਨ ਜੀ ਠੀਕ ਹੈ ਜਿਹੜੇ ਨਵੇਂ ਬਿਜ਼ਨਸ ਸਟਾਰਟਅਪਸ ਕਰਨ ਜਿਹੜੇ ਕੋਈ ਇਦਾਂ ਦੀ ਇਨੋਵੇਸ਼ਨਸ ਇੱਥੇ ਲੈ ਕੇ ਆਉਣ ਤਾਂ ਕਿ ਜਿਹੜੀ ਸਾਡੀ ਮਤਲਬ ਅਸੀਂ ਆਪਣੇ ਪੇਰੈਂਟ ਬਣਾਈਏ ਨਵੇਂ ਸੋ ਇਦਾਂ ਦੇ ਬੰਦਿਆਂ ਨੂੰ ਉਹ GTI ਪ੍ਰੋਗਰਾਮ ਦੇ ਵਿੱਚ ਅਟਰੈਕਟ ਕਰ ਰਹੇ ਨੇ ਠੀਕ ਹੈ ਜੀ ਤੇ ਜਿੱਥੋਂ ਤੱਕ ਰეკਮੈਂਡੇਸ਼ਨਸ ਦੀ ਗੱਲ ਆ ਅਗਰ ਜਿਹੜੀ ਪਹਿਲੀ ਰეკਮੈਂਡੇਸ਼ਨਸ ਦੀ ਗੱਲ ਕਰੀਏ ਆਪਾਂ ਉਹਦੇ 'ਚ ਹੈਗੀ ਇੰਪਲੋਇਰ ਸਪਾਂਸਰਡ ਵੀਜ਼ਾਸ ਨੇ ਜਿਹੜੇ ਉਹਨਾਂ ਦੇ ਵਿੱਚ ਇੱਕ ਲੇਬਰ ਮਾਰਕੀਟ ਟੈਸਟਿੰਗ ਹੁੰਦੀ ਹੈ
ਇਹ ਲੇਬਰ ਮਾਰਕੀਟ ਟੈਸਟਿੰਗ ਹੈ ਕੀ ਹੈ? ਲੇਬਰ ਮਾਰਕੀਟ ਟੈਸਟਿੰਗ ਬੇਸਿਕਲੀ ਹੁੰਦੀ ਹੈ ਕਿ ਲੇਬਰ, ਜਿਵੇਂ ਹੁਣ ਆਪਾਂ ਗੱਲ ਕਰ ਰਹੇ ਹਾਂ EMPLOYER ਸਪਾਂਸਰਡ ਵੀਜ਼ਾਸ, ਹਾਂਜੀ ਉਹਦੇ 'ਚ ਕੀ ਹੁੰਦਾ ਕਿ ਇੱਕ EMPLOYER ਹੈ, ਉਹਨਾਂ ਨੇ ਇੱਕ EMPLOYEE ਨੂੰ ਆਪਣੇ ਕੋਲੇ ਰੱਖਣਾ ਹੈ ਨਾ, ਹਾਂਜੀ ਤੇ ਉਹ ਕੀ ਕਰਦੇ ਆ ਕਿ ਉਹਦੀ ਇੱਕ ਰਿਕੁਆਇਰਮੈਂਟ ਹੈ ਕਿ ਤੁਸੀਂ ਐਡ ਦੇਣੀ ਆ, ਮਤਲਬ ਤੁਸੀਂ ਆਨਲਾਈਨ ਐਡ ਦੇਣੀ ਆ ਜਾਂ ਪੇਪਰ ਦੇ ਵਿੱਚ ਐਡ ਦੇਣੀ ਆ, ਤੇ ਉਹ ਐਡ ਆ ਜਿਹੜੀ ਉਹਨੂੰ 1 ਮਹੀਨਾ ਤੁਸੀਂ ਚਲਾ ਕੇ ਰੱਖਣਾ ਹੈ, ਉਹ ਲੇਬਰ ਮਾਰਕੀਟ ਟੈਸਟਿੰਗ ਕਹਿੰਦੇ ਨੇ ਉਹਨੂੰ। ਜੀ। ਸੋ ਜਿਹੜੀ ਇਹ ਕਮੇਟੀ ਆ ਉਹ ਇਹ ਕਹਿ ਰਹੇ ਨੇ ਕਿ ਇਸ ਟਾਈਮ ਐਟਲੀਸਟ ਜਿਹੜਾ ਕੰਸੈਸ਼ਨ ਟਾਈਮ ਚੱਲ ਰਿਹਾ ਹੈਗਾ, ਇਹਦੇ ਵਿੱਚ ਇਹ ਜਿਹੜੀਆਂ ਥੋੜ੍ਹੀਆਂ ਜਿਹੀਆਂ ਜਿਹੜੀ ਲੇਬਰ ਮਾਰਕੀਟ ਟੈਸਟਿੰਗ ਹੈ ਇਹ 'ਚ ਰਿਲੈਕਸੇਸ਼ਨ ਦਿਓ। ਮੇਬੀ ਉਹ ਲੌਂਗ ਟਰਮ ਦੇ ਵਿੱਚ ਵੀ ਇਦਾਂ ਦੀਆਂ ਚਾਹੁੰਦੇ ਨੇ ਕਿ ਥੋੜ੍ਹੀਆਂ ਬਹੁਤ ਰਿਲੈਕਸੇਸ਼ਨ ਹੋਣ। ਫੋਰ ਐਗਜ਼ਾਮਪਲ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਹੈਗੀਆਂ, ਮਤਲਬ ਆਪਾਂ ਗੱਲ ਕਰ ਲਈਏ ਕਿਸੇ ਵੀ ਤਰ੍ਹਾਂ ਦੀ, ਕੋਈ BHP ਹੈਗਾ ਜੀ, ਆਪਣੇ UGL, ਇੱਦਾਂ ਦੀਆਂ ਕਾਫੀ ਵੱਡੀਆਂ ਕੰਪਨੀਆਂ ਨੇ, ਮਾਈਨਿੰਗ ਕੰਪਨੀਆਂ ਨੇ ਹੈਗੀਆਂ, ਸ਼ੈਵਰੋਨ ਹੈਗੀ, ਜਾਂ ਹੋਰ ਇੱਦਾਂ ਦੀਆਂ IT ਕੰਪਨੀਆਂ ਨੇ, IBM ਹੋ ਗਿਆ, ਵੀ ਜੇ ਮੀਡੀਅਮ ਟੂ ਲੌਂਗ ਟਰਮ ਜਿਹੜੀ ਇੱਦਾਂ ਦੀ ਜਿਨ੍ਹਾਂ ਦੇ ਵੱਡੇ ਵਿਜ਼ਨ ਨੇਗੇ, ਵੱਡੇ ਉਹਨਾਂ ਦੇ ਕਾਰੋਬਾਰ ਨੇ, ਵੀ ਉਹ ਲੋਕਾਂ ਨੂੰ ਜਾਂ ਉਹ ਕੰਪਨੀਆਂ ਨੂੰ ਉਹ ਲੇਬਰ ਮਾਰਕੀਟ ਟੈਸਟਿੰਗ ਦੀ ਲੋੜ ਨਹੀਂ ਪੈਣੀ ਚਾਹੀਦੀ। ਉਹ ਸਿੱਧਾ ਬੰਦਾ ਅਗਰ ਉਹਨਾਂ ਨੂੰ ਕੋਈ ਮਿਲਦਾ ਤਾਂ ਉਹਨੂੰ ਹਾਇਰ ਕਰ ਸਕਦੇ ਨੇ ਉਹ। ਠੀਕ ਹੈ ਜੀ। ਪਰ ਜਿੱਦਾਂ ਹੁਣ ਆਪਾਂ ਦੇਖਦੇ ਹਾਂ ਕਿ ਕੋਈ ਵੀ ਹਾਇਰ ਕਰਦੇ ਆ ਤੇ ਉਹਨਾਂ ਨੂੰ ਫਿਰ ਉਹ ਡਾਇਰੈਕਟ, ਮਤਲਬ ਉਹਨਾਂ ਨੇ ਸਿਰਫ ਮਾਈਗ੍ਰੇਸ਼ਨ ਪਰਪਸ ਲਈ ਦਿਖਾਣਾ ਹੁੰਦਾ ਕਿ ਇਹ ਪ੍ਰੋਸੈਸ ਨਾਰਮਲ ਵੀ, ਕਿਉਂਕਿ ਆਪਾਂ ਜੇ ਦੇਖਦੇ ਹਾਂ ਤਾਂ ਪ੍ਰੋਸੈਸ ਇਹੀ ਹੈ ਕਿ ਆਪਾਂ ਨੂੰ ਜੌਬ ਦੀ ਬੰਦੇ ਦੀ ਲੋੜ ਹੈ, EMPLOYER ਨੂੰ ਮੰਨ ਲਓ ਕਿਸੇ ਨੂੰ ਲੋੜ ਹੈ ਜੌਬ ਦੀ, ਤਾਂ ਉਹ ਐਡ ਦਊਗਾ ਜਾਂ ਵੈਕੈਂਸੀਜ਼ ਸ਼ੋ ਕਰਨਗੇ ਆਪਣੀਆਂ, ਤੇ ਫਿਰ ਆਪਾਂ ਅਪਲਾਈ ਕਰਦੇ ਹਾਂ ਜੌਬਸ ਲਈ, ਤਾਂ ਉਹ ਫਿਰ ਇਦਾਂ ਮਤਲਬ ਉਹਦੇ ਲਈ ਕਹਿ ਰਹੇ ਨੇ ਇਹ, ਜਾਂ ਸਿਰਫ ਮਾਈਗ੍ਰੇਸ਼ਨ ਦੇ? ਬੇਸਿਕਲੀ ਇਹਦਾ ਜਿਹੜਾ ਕਹਿਣ ਦਾ ਕਰਕਸ ਹੈ ਉਹ ਹੈਗਾ ਮਾਈਗ੍ਰੇਸ਼ਨ ਪਰਪਸ ਲਈ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ, ਕੋਈ ਬੰਦਾ ਕਿਤੇ ਕੰਮ ਕਰ ਰਿਹਾ ਹੈ, ਮਤਲਬ ਆਪਣੀ ਜੌਬ ਕਰ ਰਿਹਾ ਹੈ, ਪਰ ਟੈਂਪਰੇਰੀ ਰੈਜ਼ੀਡੈਂਟਸ ਨੇ ਜਿਹੜੇ 485 ਤੇ ਜਿਹੜੇ ਨਵੇਂ ਗ੍ਰੈਜੂਏਟਸ ਨੇਗੇ, ਠੀਕ ਹੈ, ਅਗਰ ਉਹਨਾਂ ਨੂੰ ਜੌਬ ਮਿਲ ਜਾਂਦੀ ਹੈ, ਹੁਣ ਮੇਰੇ ਆਪਣੇ ਕਲਾਇੰਟ ਸੀਗੇ, ਉਹਨਾਂ ਨੂੰ ਬੜੀ ਵਧੀਆ ਜੌਬ ਮਿਲੀ ਹੋਈ ਸੀ, ਉਹ IT ਦੇ ਵਿੱਚ ਬਿਜ਼ਨਸ ਐਨਾਲਿਸਟ ਸੀਗੇ, ਬੜਾ ਵਧੀਆ ਕੰਮ ਸੀਗਾ, ਕੰਪਨੀ ਬੜੀ ਅੱਛੀ ਸੀਗੀ, ਲੇਕਿਨ ਉਹਨਾਂ ਦਾ ਵੀਜ਼ਾ ਐਕਸਪਾਇਰ ਹੋ ਰਿਹਾ ਸੀਗਾ ਜੀ, ਠੀਕ ਹੈ। ਜਦੋਂ ਕਿਸੇ ਦਾ ਵੀਜ਼ਾ ਐਕਸਪਾਇਰ ਹੁੰਦਾ ਹੈ, ਆਟੋਮੈਟਿਕ ਜੀ ਗੱਲ ਹੈ ਇਹ ਵੀ ਜਿਹੜਾ EMPLOYER ਆ ਉਹਨਾਂ ਨੂੰ ਉਹਨਾਂ ਦੇ ਨਾਲ ਜਿਹੜੀ EMPLOYMENT ਆ ਉਹ ਸੀਜ਼ ਕਰਨੀ ਪੈਣੀ ਹੈਗੀ, ਠੀਕ ਹੈ। ਅਗਰ ਕੋਈ ਹੋਰ ਮਤਲਬ ਕੋਈ ਆਸਟ੍ਰੇਲੀਅਨ ਬੰਦਾ ਹੋਵੇ ਤਾਂ ਉਹਨਾਂ ਨੂੰ ਇਸ ਚੀਜ਼ ਦੀ ਕੋਈ ਦਿੱਕਤ ਹੀ ਹੈ ਨਹੀਂਗੀ, ਬਿਲਕੁਲ, ਠੀਕ ਹੈ। ਅਗਰ ਤਾਂ ਉਹਨਾਂ ਕੋਲ ਕੋਈ ਬੰਦਾ ਹੈ ਨਹੀਂ ਆਲਰੇਡੀ ਕੰਮ ਕਰਦਾ, ਫਿਰ ਤਾਂ ਚਲੋ ਠੀਕ ਆ ਕਿ ਮੰਨਦੇ ਆਪਾਂ ਸੀਕ ਦੇ ਉੱਤੇ ਜੇ ਕਿਤੇ ਐਡ ਪਾਈਏ ਜਾਂ ਕਿਸੇ ਵੀ ਅਰਜ਼ੂਨਾ ਜੋਰਾ ਕਿਸੇ ਵੀ ਉੱਤੇ ਜਿਹੜੀਆਂ ਵੈਬਸਾਈਟਸ ਨੇ ਐਡ ਪਾ ਕੇ ਉਹਨਾਂ ਨੂੰ ਆਪਾਂ ਅਟਰੈਕਟ ਕਰ ਸਕਦੇ ਹਾਂ। ਬਟ ਅਗਰ ਕੋਈ ਆਲਰੇਡੀ ਤੁਹਾਡੇ ਕੋਲੇ ਕੰਮ ਕਰ ਰਿਹਾ ਹੈ, ਸੋ ਤੁਹਾਨੂੰ ਫਿਰ ਵੀ ਉਹਦੇ ਬਾਵਜੂਦ ਵੀ ਤੁਹਾਨੂੰ ਉਹ ਜਿਹੜੀ ਐਡ ਆ 1 ਮਹੀਨਾ ਚਲਾਉਣੀ ਪੈਂਦੀ ਹੈਗੀ, ਠੀਕ ਹੈ। ਸੋ ਉਹ ਮਾਈਗ੍ਰੇਸ਼ਨ ਪਰਪਸ ਲਈ ਹੁੰਦੀ ਹੈਗੀ, ਠੀਕ ਹੈ ਜੀ। ਤਾਂ ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਬਹੁਤੀ ਵਾਰੀ ਜਿਹੜੀਆਂ ਕੰਪਨੀਆਂ ਨੇਗੀਆਂ ਉਹਨਾਂ ਨੂੰ ਸਿਰਫ ਇੱਕ ਮਾਈਗ੍ਰੇਸ਼ਨ ਦੀ ਇਹ ਰਿਕੁਆਇਰਮੈਂਟ ਫੁੱਲਫਿਲ ਕਰਨ ਵਾਸਤੇ ਹੀ ਉਹ ਐਡ ਪਾਉਣੀ ਪੈਂਦੀ ਹੈਗੀ, ਠੀਕ ਹੈ ਜੀ। ਸੋ ਉਹ ਜਿਹੜੀ ਰეკਮੈਂਡੇਸ਼ਨ ਆ ਉਹ ਇਹ ਹੈਗੀ ਕਿ ਜਿਹੜੀ ਕਮੇਟੀ ਆ ਉਹ ਕਹਿ ਰਹੀ ਹੈ ਕਿ ਜਿਹੜੀ ਇਹ ਐਡ ਦੇਣ ਵਾਲੀ ਜਿਹੜੀ ਪ੍ਰੋਸੈਸ ਹੈਗੀ ਇਹ 'ਚ ਥੋੜ੍ਹੀ ਜਿਹੀ ਰਿਲੈਕਸੇਸ਼ਨ ਲੈ ਕੇ ਆਓ, ਤਾਂ ਕਿ ਜਿਹੜੇ ਵੱਡੇ ਬਿਜ਼ਨਸਿਸ ਨੇ ਜਾਂ ਹੋਰ ਵੀ ਉਹਨਾਂ ਨੇ 2 ਤਰ੍ਹਾਂ ਦੇ ਇੱਦਾਂ ਦੇ ਮਤਲਬ ਦੱਸੇ ਨੇ ਕਿ ਬਿਜ਼ਨਸਿਸ ਜਿਨ੍ਹਾਂ ਦੇ ਵਿੱਚ ਉਹ ਕਹਿ ਰਹੇ ਨੇ ਕਿ ਲੋੜ ਨਹੀਂ ਹੋਣੀ ਚਾਹੀਦੀ ਜਾਂ ਹੋਣੀ ਚਾਹੀਦੀ ਹੈਗੀ। ਵੀ ਕਈ ਬਿਜ਼ਨਸ ਨੇ ਉਹਨਾਂ ਦੇ ਜਿਹੜੇ ਹੈੱਡ ਆਫਿਸ ਨੇ ਉਹ, ਜਿਵੇਂ ਕਈ ਵੱਡੀਆਂ ਕੰਪਨੀ IBM ਦਾ ਮੈਂ ਨਾਂ ਲਿਆ ਸੀ, ਉਹਨਾਂ ਦੇ ਹੈੱਡਕੁਆਟਰ ਆਸਟ੍ਰੇਲੀਆ ਦੇ ਵਿੱਚ ਨਹੀਂ ਹੈਗੇ। ਉਹ ਕਹਿ ਰਹੇ ਨੇ ਕਿ ਅਗਰ ਇੱਦਾਂ ਦੀ ਕੋਈ ਕੰਪਨੀ ਤੁਹਾਨੂੰ ਲੱਗਦੀ ਜਿਹਦੇ ਹੈੱਡਕੁਆਟਰ ਜਾਂ ਜਿਹਦਾ ਮੇਨ ਜਿਹੜਾ ਫੋਕਸ ਆ ਜਾਂ ਬਿਜ਼ਨਸ ਹੈ ਉਹ ਆਊਟਸਾਈਡ ਆਸਟ੍ਰੇਲੀਆ, ਉਹ ਮੇ ਵੀ ਤੁਸੀਂ ਉਹਨਾਂ ਲਈ ਰੱਖ ਦਿਓ ਉਹ ਰਿਕੁਆਇਰਮੈਂਟ, ਬਟ ਜਿਹੜੀਆਂ ਇੱਥੋਂ ਦੀਆਂ ਕੰਪਨੀਆਂ ਨੇ ਉਹਨਾਂ ਨੂੰ ਇਹ ਲੋੜ ਨਹੀਂ ਹੋਣੀ ਚਾਹੀਦੀ। ਸੋ ਇਹ ਇਹਨਾਂ ਦੀ ਪਹਿਲੀ ਰეკਮੈਂਡੇਸ਼ਨ ਹੈਗੀ। ਜਿਹੜੀ ਦੂਸਰੀ ਰეკਮੈਂਡੇਸ਼ਨ ਹੈਗੀ ਉਹਦੇ ਵਿੱਚ ਇਹ ਹੈ ਕਿ ਇੱਕ ਜਿਹੜੇ EMPLOYER ਸਪਾਂਸਰਡ ਵੀਜ਼ਾਸ ਨੇ ਉਹਨਾਂ ਦੇ ਵਿੱਚ ਇੱਕ SAF ਹੁੰਦਾ ਹੈਗਾ, ਸਕਿਲਿੰਗ ਆਸਟ੍ਰੇਲੀਆ ਫੰਡ, ਠੀਕ ਹੈ ਜੀ, ਠੀਕ ਹੈ ਜੀ। ਸਕਿਲਿੰਗ ਆਸਟ੍ਰੇਲੀਆ ਫੰਡ ਦੇ ਵਿੱਚ ਬੇਸਿਕਲੀ ਜਿਹੜੀ ਆਸਟ੍ਰੇਲੀਅਨ ਗੌਰਮੈਂਟ ਆ ਉਹ ਪਹਿਲਾਂ ਇਹ ਹੁੰਦਾ ਸੀ ਟ੍ਰੇਨਿੰਗ ਬੈਂਚਮਾਰਕ ਕਹਿੰਦੇ ਹੁੰਦੇ ਸੀ ਇਹਨੂੰ, ਉਹ EMPLOYER ਤੋਂ ਪੈਸੇ ਲੈਂਦੇ ਨੇ, ਹਾਂਜੀ, ਕਿ ਉਹ ਇੱਕ ਗੁੱਡ ਸਮ ਹੈਗਾ। ਮਤਲਬ ਜੇ ਅਗਰ ਆਪਾਂ ਗੱਲ ਕਰੀਏ 186 ਵਗੈਰਾ ਦੀ ਗੱਲ ਕਰੀਏ ਤਾਂ $3000 ਇੱਕ ਐਪਲੀਕੇਸ਼ਨ ਦਾ ਲੱਗਦਾ, ਪਰ EMPLOYER ਪੇ ਕਰਦਾ, EMPLOYER ਨੂੰ ਪੇ ਕਰਨਾ ਪੈਂਦਾ ਉਹ $3000। ਜਾਂ ਜਿਹੜੀਆਂ 482 ਵੀਜ਼ਾ ਉਹਦੇ ਵਿੱਚ $1200 ਪਰ ਪਰਸਨ ਅਗਰ ਪਰ ਐਪਲੀਕੇਸ਼ਨ ਹੈ ਜਿਹੜੀ, ਤੇ ਪਰ ਈਅਰ ਦੇਣਾ ਪੈਂਦਾ ਉਹਨੂੰ। ਅਗਰ 4 ਸਾਲ ਦੀ ਨੋਮੀਨੇਸ਼ਨ ਤਾਂ $4800 ਹੋ ਗਿਆ ਉਹ ਜੀ। ਸੋ ਇਦਾਂ ਦੀ ਜਿਹੜੀ ਇਹ ਇੱਕ ਸੈਫ ਲੇਵੀ ਹੈ, ਇਹ ਵੀ ਇੱਕ ਐਡੀਸ਼ਨਲ ਬਰਡਨ ਹੈ, ਖਾਸ ਕਰਕੇ ਅੱਜ ਦੇ ਟਾਈਮ ਦੇ ਵਿੱਚ ਜਦੋਂ ਸਾਰੇ ਬਿਜ਼ਨਸ ਨੇ ਉਹ ਸਟਰਗਲ ਕਰ ਰਹੇ ਨੇਗੇ। ਚਲੋ ਅੱਜ ਹੁਣ ਥੋੜ੍ਹਾ ਜਿਹਾ ਚੇਂਜਸ ਆ ਗਈਆਂ ਨੇਗੀਆਂ, ਬਿਜ਼ਨਸ ਦੁਬਾਰੇ ਬੂਮ ਕਰਨ ਲੱਗ ਗਏ, ਬਟ ਪਿਛਲੇ ਸਾਲ ਦੇ ਵਿੱਚ ਬੜੇ ਬਿਜ਼ਨਸ ਬੰਦ ਵੀ ਹੋ ਗਏ। ਸੋ ਜਿਹੜੇ ਬਿਜ਼ਨਸ ਐਟਲੀਸਟ ਹੈਗੇ ਨੇਗੇ ਉਹਦੇ ਵਿੱਚ ਉਹ ਇਹ ਰეკਮੈਂਡੇਸ਼ਨ ਕਰ ਰਹੇ ਨੇ ਕਿ ਜਿਹੜੀ ਉਹ ਸੈਫ ਲੇਵੀ ਆ ਜਾਂ ਤਾਂ ਉਹ ਲਓ ਨਾ, ਹਾਂਜੀ, ਵੀ ਇੱਕ ਵਾਰੀ ਬੰਦ ਕਰ ਦਿਓ, ਜਦੋਂ ਐਪਲੀਕੇਸ਼ਨ ਅਪਰੂਵ ਹੋ ਗਈ ਤੁਸੀਂ ਉਦੋਂ ਲੈ ਲਓ, ਜਾਂ ਉਹ ਇਹ ਕਹਿ ਰਹੇ ਨੇ ਕਿ ਇਨ ਕੇਸ ਉਹ ਐਪਲੀਕੇਸ਼ਨ ਜਿਹੜੀ ਰਿਫਿਊਜ਼ ਹੋ ਜਾਂਦੀ ਹੈ ਤਾਂ ਉਹ ਰੀਫੰਡ ਕਰ ਦਿਓ ਉਸ ਬਿਜ਼ਨਸ ਨੂੰ। ਐਟਲੀਸਟ ਉਹਨਾਂ ਦੇ ਕੋਈ ਫਾਈਨੈਂਸ਼ੀਅਲ ਬਰਡਨ ਨਾ ਪਵੇ, ਕਿਉਂਕਿ ਬੰਦਾ ਉਹ ਰੱਖ ਨਹੀਂ ਰਹੇ, ਉਹ ਜਿਹੜਾ ਨੌਨ ਆਸਟ੍ਰੇਲੀਅਨ ਹੈ, ਇਮੀਗ੍ਰੈਂਟ ਆ, ਜੋ ਵੀ ਜਿੱਥੋਂ ਦੀ ਵੀ ਉਹ ਐਪਲੀਕੇਸ਼ਨ ਪਾ ਰਹੇ ਨੇ, ਭਾਵੇਂ ਔਨਸ਼ੋਰ ਆ ਜਾਂ ਆਫਸ਼ੋਰ ਆ, ਤੇ ਐਪਲੀਕੇਸ਼ਨ ਹੈ ਜਿਹੜੀ ਉਹ ਰਿਫਿਊਜ਼ ਵੀ ਹੋ ਗਈ ਤੇ ਪੈਸੇ ਵੀ ਲੈ ਲਏ, ਠੀਕ ਹੈ। ਸੋ ਉਹ ਜਿਹੜੀ ਰეკਮੈਂਡੇਸ਼ਨ ਹੈ, ਪਰ ਇਸ ਚੀਜ਼ ਬਾਰੇ ਕਾਫੀ ਲੰਬੇ ਸਮੇਂ ਤੋਂ ਜਦੋਜਹਿਦ ਚੱਲ ਰਹੀ ਹੈ ਕਿ ਜਿਹੜੀ ਐਪਲੀਕੇਸ਼ਨ ਰਿਫਿਊਜ਼ ਹੁੰਦੀ ਹੈ ਉਹ ਡਿਪਾਰਟਮੈਂਟ ਨੂੰ ਵਾਪਸ ਕਰਨੀ ਚਾਹੀਦੀ ਹੈ, ਕਿਉਂਕਿ ਉਹ ਤਾਂ ਬੰਦਾ EMPLOY ਕੀਤਾ ਹੀ ਨਹੀਂ ਉਹਨਾਂ ਨੇ। ਹਾਂਜੀ, ਬਿਲਕੁਲ। ਤੇ ਜਿਨ੍ਹਾਂ ਨੇ ਆਲਰੇਡੀ ਪੇ ਕੀਤੇ ਹੋਇਆ ਫਿਰ ਉਹਨਾਂ ਦਾ ਤਾਂ ਨੁਕਸਾਨ ਹੋ ਗਿਆ ਇਸ ਗੱਲ 'ਚ।
ਦੇਖੋ ਜਦੋਂ ਵੀ ਕੋਈ ਨਵਾਂ ਲਾਅ ਆਉਂਦਾ ਹੈਗਾ ਉਹਦੇ ਵਿੱਚ ਦੇਖਿਆ ਕੀ ਜਾਂਦਾ ਹੈਗਾ ਕਿ ਕਈ ਰੈਟਰੋਸਪੈਕਟਿਵ ਇਦਾਂ ਦੀ ਕੋਈ ਨਾ ਕੋਈ ਅਰੇਂਜਮੈਂਟ ਕਰਦੇ ਹੈਗੇ ਕਿ ਜਿਹੜੀਆਂ ਐਪਲੀਕੇਸ਼ਨਸ ਫਾਈਨਲਾਈਜ਼ ਨਹੀਂ ਹੁੰਦੀਆਂ ਤਾਂ ਉਹਨਾਂ ਦੇ ਵਿੱਚ ਕੁਛ ਨਾ ਕੁਛ ਉਹ ਉਹਨਾਂ ਨੂੰ ਰਿਲੈਕਸੇਸ਼ਨ ਦੇ ਦਿੰਦੇ ਹੁੰਦੇ ਨੇ ਤਾਂ ਕਿ ਉਹਨਾਂ ਨੂੰ ਬਹੁਤਾ ਨੁਕਸਾਨ ਨਾ ਹੋਵੇ। ਲੇਕਿਨ ਜਿਹੜੀਆਂ ਐਪਲੀਕੇਸ਼ਨਾਂ ਆਲਰੇਡੀ ਲੱਗੀਆਂ ਹੋਈਆਂ ਨੇ ਜਾਂ ਜਿਨ੍ਹਾਂ ਦੇ ਆਲਰੇਡੀ ਡਿਸੀਜਨ ਆ ਗਏ ਉਹਨਾਂ ਨੂੰ ਤਾਂ ਫਿਰ ਉਹ ਖਮਿਆਜਾ ਜਿਹੜਾ ਉਹ ਭੁਗਤਣਾ ਹੀ ਪੈਂਦਾ ਹੈਗਾ। ਮੈਂ ਤੁਹਾਨੂੰ ਥੋੜੀ ਦੇਰ ਲਈ ਡਿਸਟਰਬ ਕਰਨਾ ਚਾਹੂੰਗੀ, ਸੌਰੀ, ਮਾਫੀ ਚਾਹੁੰਦੇ ਦੋਸਤੋ, ਸਾਡੇ ਕੋਲ ਸਮੇਂ ਦੀ ਘਾਟ ਹੈ, ਬਟ ਆਪਾਂ ਟਰਾਈ ਕਰਾਂਗੇ ਕਿ 5 ਮਿੰਟ ਦੇ ਵਿੱਚ ਜਿੰਨੀ ਵੱਧ ਤੋਂ ਵੱਧ ਹੋ ਸਕਦਾ ਹੈ ਸ਼ੇਅਰ ਕਰੀਏ ਨੌਲੇਜ। ਤੇ ਤੁਸੀਂ ਆਪਾਂ ਚਲੋ ਅੱਗੇ ਵਧਦੇ ਹਾਂ, ਜਿਹੜੀਆਂ ਅਗਲੀਆਂ ਰეკਮੈਂਡੇਸ਼ਨ ਨੇ ਜੇ ਪਲੀਜ਼ ਤੁਸੀਂ ਕੁਇੱਕ ਜਿਹਾ ਸਾਨੂੰ ਓਵਰਵਿਊ ਦੇ ਦਿਓ ਸਾਰਿਆਂ ਤੇ। ਤਾਂ ਓਕੇ, ਕੁਝ ਕੁ ਰეკਮੈਂਡੇਸ਼ਨਸ ਇੱਦਾਂ ਨੇ। ਇੱਕ ਗੁੱਡ ਨਿਊਜ਼ ਹੈ, ਮਤਲਬ ਮੇਰੇ ਉਹ ਭੈਣਾਂ ਭਰਾਵਾਂ ਲਈ ਜਿਹੜੇ ਸ਼ੈਫ ਨੇਗੇ ਜਾਂ ਰੈਸਟੋਰੈਂਟ ਮੈਨੇਜਰ ਨੇ, ਕਿਉਂਕਿ ਜਿਹੜੀ ਕਮੇਟੀ ਹੈਗੀ ਉਹਨਾਂ ਨੇ ਇਹ ਮਤਲਬ ਤਾਕੀਦ ਕੀਤੀ ਹੈਗੀ ਕਿ ਜਿਹੜੇ ਸ਼ੈਫ ਨੇ ਜਾਂ ਰੈਸਟੋਰੈਂਟ ਮੈਨੇਜਰਸ ਨੇ, ਈਵਨ ਸੀ ਫੇਅਰਰਸ ਜਿਹੜੇ ਸ਼ਿਪਸ ਦੇ ਉੱਤੇ ਕੰਮ ਕਰਨ ਵਾਲੇ ਨੇ ਜਾਂ ਵੈਟਰਨਰੀ ਨੇ, ਜਿਹੜੇ ਵੈਟ ਡਾਕਟਰਸ ਹੁੰਦੇ ਨੇ, ਸੋ ਉਹਨਾਂ ਨੂੰ ਵੀ ਇਸ ਜਿਹੜੀ ਇੱਕ ਨਾ ਪ੍ਰਾਇੋਰਟੀ ਲਿਸਟ ਚੱਲ ਰਹੀ ਹੈ ਇਸ ਟਾਈਮ ਜਿਹਦੇ 'ਚ ਬਹੁਤ ਥੋੜ੍ਹੀਆਂ 19-20 ਆਕੂਪੇਸ਼ਨਸ ਨੇਗੀਆਂ। ਸੋ ਉਹ ਰეკਮੈਂਡੇਸ਼ਨ ਇਹ ਹੈ ਕਿ ਜਿਹੜੀਆਂ ਇਹ ਆਕੂਪੇਸ਼ਨਸ ਨੇ ਇਹਨਾਂ ਨੂੰ ਅਰਜੈਂਟਲੀ ਐਡ ਕੀਤਾ ਜਾਵੇ। ਤੇ ਇੱਕ ਜਿਹੜੀ ਦੂਸਰੀ ਰეკਮੈਂਡੇਸ਼ਨ ਹੈ ਕਿ ਕਈ ਆਕੂਪੇਸ਼ਨਸ ਜਿਹਦੇ 'ਚ ਸਿਵਲ ਇੰਜੀਨੀਅਰ ਆ ਗਏ, ਆਪਣੇ ਕੁਕਸ ਆ ਗਏ, ਇਲੈਕਟ੍ਰੀਕਲ ਇੰਜੀਨੀਅਰ ਆ ਗਏ, ਮੋਟਰ ਮਕੈਨਿਕ ਆ ਗਏ, ਕਾਰਪੈਂਟਰਸ ਆ ਗਏ, ਕਿ ਉਹਨਾਂ ਨੂੰ ਵੀ ਆਉਣ ਵਾਲੇ ਟਾਈਮ ਦੇ ਵਿੱਚ ਮਹੀਨੇ 2 ਮਹੀਨੇ ਦੇ ਵਿੱਚ ਐਜ਼ ਸੂਨ ਐਜ਼ ਪੋਸੀਬਲ ਇਹ ਜਿਹੜੀ ਇੱਕ ਇਸ ਟਾਈਮ ਜਿਹੜੀ ਲਿਸਟ ਉਹਨਾਂ ਨੇ ਕੱਢੀ ਹੋਈ ਹੈ, ਜਿਹੜੀ ਪ੍ਰਾਇੋਰਟੀ ਮਾਈਗ੍ਰੇਸ਼ਨ ਆਕੂਪੇਸ਼ਨ ਲਿਸਟ ਹੈ, ਕਿ ਉਹਦੇ ਵਿੱਚ ਉਹਨਾਂ ਨੂੰ ਐਡ ਕੀਤਾ ਜਾਵੇ ਤਾਂ ਕਿ ਕਿਉਂਕਿ ਜਿਹੜੇ ਬਿਜ਼ਨਸਿਸ ਨੇ, ਅਗਰ ਆਪਾਂ ਕ੍ਰਿਟੀਕਲ ਸੈਕਟਰ ਦੀ ਗੱਲ ਕਰੀਏ ਉਹ 'ਚ ਕੰਸਟਰਕਸ਼ਨ ਹੈ, ਉਹ 'ਚ ਆਪਣੀ ਮਾਈਨਿੰਗ ਹੈ, ਉਹਦੇ ਵਿੱਚ ਇੰਜੀਨੀਅਰਿੰਗ ਹੈ, ਸੋ ਉਹ ਇਹ ਜਿਹੜੀਆਂ ਆਕੂਪੇਸ਼ਨਸ ਆਪਾਂ ਗੱਲ ਕਰ ਰਹੇ ਹੈਗੇ, ਜਾਂ ਲੌਜਿਸਟਿਕਸ, ਸਪਲਾਈ ਐਂਡ ਲੌਜਿਸਟਿਕਸ ਹੈਗੀ, ਠੀਕ ਹੈ। ਤਾਂ ਕਰਕੇ ਜਿਹੜੀਆਂ ਇਹ ਆਕੂਪੇਸ਼ਨਸ ਆਪਾਂ ਡਿਸਕਸ ਕੀਤੀਆਂ ਨੇ, ਜਿਹੜੀਆਂ ਇਹ ਕਮੇਟੀ ਨੇ ਰეკਮੈਂਡ ਕੀਤੀਆਂ ਨੇ ਕਿ ਇਹਨਾਂ ਨੂੰ ਵੀ ਇਸ ਲਿਸਟ ਦੇ ਵਿੱਚ ਚਾੜਿਆ ਜਾਵੇ ਤਾਂ ਕਿ ਮੋਟਰ ਮਕੈਨਿਕ ਹੋ ਗਏ, ਕਾਰਪੈਂਟਰ ਹੋ ਗਏ, ਜਾਂ ਕੁੱਕ ਹੋ ਗਏ, ਸ਼ੈਫ ਹੋ ਗਏ, ਰੈਸਟੋਰੈਂਟ ਮੈਨੇਜਰ ਹੋ ਗਏ, ਉਹਨਾਂ ਨੂੰ ਜਿਹੜੇ ਬਿਜ਼ਨਸਿਸ ਨੇ ਉਹ ਇੰਪਲੋਏ ਕਰਨ ਅਤੇ ਉਹਨਾਂ ਨੂੰ ਸਪੋਂਸਰ ਕਰਨ, ਜਾਂ ਸਟੇਟਸ ਵੀ ਫਿਰ ਉਹਨਾਂ ਨੂੰ ਨੋਮੀਨੇਟ ਕਰਨਗੀਆਂ ਜਾਂ ਸਪੋਂਸਰ ਕਰਨਗੀਆਂ। ਸੋ ਮੈਂ ਸਮਝਦਾ ਕਿ ਇੱਕ ਗੁੱਡ ਨਿਊਜ਼ ਹੈਗੀ ਕਿ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਇਨ ਫਿਊਚਰ ਆਪਾਂ ਆਸਟ੍ਰੇਲੀਆ ਨਹੀਂ, ਆਪਾਂ ਤਾਂ ਰეკਮੈਂਡ ਕਰਨਾ ਬੰਦ ਕਰਤਾ ਸੀ ਕਿ ਆਸਟ੍ਰੇਲੀਆ ਨਾ ਆਇਓ, ਇੱਥੇ ਕੁਝ ਨਹੀਂ ਬਣ ਸਕਦਾ। ਦੇਖੋ ਮੈਂ ਸਮਝਦਾ ਕਿ ਇਹ ਅਗਰ ਆਪਾਂ ਮਾਈਗ੍ਰੇਸ਼ਨ ਪਰਸਪੈਕਟਿਵ ਤੋਂ ਦੇਖੀਏ, ਆਸਟ੍ਰੇਲੀਆ ਬਹੁਤ ਸਿਲੈਕਟਿਵ ਰਿਹਾ ਸ਼ੁਰੂ ਤੋਂ। ਹਾਂਜੀ, ਮਤਲਬ ਅੱਜ ਦੀ ਆਪਾਂ ਗੱਲ ਨਹੀਂ ਕਰਦੇ। ਸੌਰੀ ਸਰ, ਆਪਾਂ ਨੂੰ ਕਾਲ ਆ ਰਹੀ, ਆਪਾਂ ਕਾਲ ਲੈਂਦੇ ਹਾਂ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ, ਇੰਡਸ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਕੌਣ ਗੱਲ ਕਰ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਜੈਜੀਤ ਸਿੰਘ ਬੋਲ ਰਿਹਾ ਜੀ, ਬ੍ਰਿਸਬੇਨ ਤੋਂ। ਹਾਂਜੀ, ਬਹੁਤ-ਬਹੁਤ ਸਵਾਗਤ ਹੈ ਜੀ। ਅਮਨ ਸਰ ਸਾਡੇ ਨਾਲ ਨੇ, ਤੁਸੀਂ ਆਪਣਾ ਸਵਾਲ ਪੁੱਛ ਸਕਦੇ ਹੋ। ਹਾਂਜੀ ਸਰ, ਐਕਚੁਅਲੀ ਮੈਂ ਤੁਹਾਡੇ ਕੋਲ ਸਵਾਲ ਪੁੱਛਣਾ ਸੀਗਾ। ਮੈਂ BSc ਨਰਸਿੰਗ ਕੀਤੀ ਆ ਇੰਡੀਆ ਤੋਂ। ਠੀਕ ਹੈ ਜੀ। ਐਕਚੁਅਲੀ ਮੈਂ ਇੱਥੇ ਆਪਣਾ ਕੋਰਸ ਵੀ ਕਰ ਚੁੱਕਿਆ 3 ਮਹੀਨੇ ਵਾਲਾ, ਬਰੀਡਿੰਗ ਕੋਰਸ ਵੀ। ਆਇਰਨ ਪ੍ਰੋਗਰਾਮ ਜਿਹੜਾ ਸੀ। ਹਾਂਜੀ, ਮੈਂ ਅੱਜ ਆਰਨ ਕੰਮ ਕਰ ਰਿਹਾ ਜੀ, ਮੈਂ ਗਰੀਬਾ। ਠੀਕ ਹੈ ਜੀ, ਗੋਲਡ ਕੋਸਟ ਦੇ ਨੇੜੇ ਜਿਹੜਾ। ਹਾਂਜੀ, ਗੋਲਡ ਕੋਸਟ ਨੇੜੇ ਰੀਜਨਲ ਏਰੀਆ ਨਾ ਸਾਰੇ। ਹਾਂਜੀ ਹਾਂਜੀ, ਬਿਲਕੁਲ। ਹਾਂਜੀ, ਤੇ ਐਕਚੁਅਲੀ ਸਰ ਮੇਰੇ ਕੋਲ ਹੈਗੀ ਆ 40 ਆਵਰ ਦੀ ਇਹਨਾਂ ਦੀ ਆਫਰ ਲੈਟਰ ਫੋਰਨਾਈਟ ਦੀ। ਐਕਚੁਅਲੀ ਪਰ ਮੈਨੂੰ 70 ਤੋਂ ਬਾਅਦ ਆਵਰ ਮੈਂ ਕੰਮ ਕਰ ਰਿਹਾ ਇਹਨਾਂ ਨਾਲ ਫੋਰਨਾਈਟ। ਬਟ ਜਿਹੜੀ ਇਹਨਾਂ ਮੈਨੂੰ ਆਫਰ ਲੈਟਰ ਦਿੱਤੀ ਆ ਪਾਰਟ ਟਾਈਮ ਫੁੱਲ ਟਾਈਮ ਦਿੱਤੀ ਜਿਹੜੀ, ਉਹ 40 ਆਵਰ ਕੰਟਰੈਕਟ ਹੈ ਮੇਰਾ ਇਹਨਾਂ ਦੇ ਨਾਲ। ਠੀਕ ਹੈ ਜੀ। ਕਿ ਮੈਂ ਐਲੀਜੀਬਲ ਹੈਗਾ 491 ਜਾਂ 190 ਲਈ, ਕਿ ਮੈਨੂੰ ਫੁੱਲ ਟਾਈਮ ਦੀ ਆਫਰ ਲੈਟਰ ਚਾਹੀਦੀ ਇਹਨਾਂ ਕੋਲ? ਪਤਾ ਕੀ ਚੱਕਰ ਹੈ ਜੀ, ਦੇਖੋ ਇਹ ਜਿਹੜੀ ਨਰਸਿੰਗ ਦੇ ਵਿੱਚ ਖਾਸ ਕਰਕੇ ਪ੍ਰੋਬਲਮ ਆਉਂਦੀ ਹੈਗੀ, ਕਿਉਂਕਿ ਜਦੋਂ ਤੁਸੀਂ ਨਵੀਂ ਜੌਬ ਸਟਾਰਟ ਕਰਦੇ ਹੋ ਤੁਹਾਨੂੰ ਫੁੱਲ ਟਾਈਮ ਜੌਬ ਬਹੁਤ ਰੇਅਰਲੀ ਮਿਲਦੀ ਹੈਗੀ। ਸੋ ਤੁਸੀਂ ਜਦੋਂ 1 ਫਰਵਰੀ ਨੂੰ ਖੁੱਲ੍ਹਿਆ ਜੀ, ਤੁਸੀਂ ਆਪਣੀ EOI ਵਗੈਰਾ ਲਾਈ ਸੀ ਉਹਦੇ 'ਚ? ਨਹੀਂ ਸਰ, ਮੈਂ ਕੁਛ ਨਹੀਂ ਅਜੇ ਲਾਇਆ। ਐਕਚੁਅਲੀ ਮੈਂ ਥੋੜਾ ਜਿਹਾ ਕਨਫਿਊਜ਼ ਸੀਗਾ, ਮੈਂ ਫਾਈਲ ਆਪਣੀ ਲਾਵਾਂ ਕਿ ਨਾ ਲਾਵਾਂ, ਕਿਉਂਕਿ ਮੇਰੇ ਕੋਲ ਫੁੱਲ ਟਾਈਮ ਜੌਬ ਨਹੀਂ ਸੀ ਆਫਰ ਲੈਟਰ ਇਹਨਾਂ ਦੀ। ਤੋ ਦੇਖੋ ਮੇਰੀ ਰეკਮੈਂਡੇਸ਼ਨ ਇਹ ਹੈ ਤੁਹਾਨੂੰ ਜੀ, ਮੇਰੀ ਰეკਮੈਂਡੇਸ਼ਨ ਤੁਹਾਨੂੰ ਇਹ ਹੈ ਕਿ ਜਦੋਂ ਵੀ ਹੁਣ ਉਹਨਾਂ ਨੇ ਅਪ੍ਰੈਲ ਦੇ ਵਿੱਚ ਕਹਿ ਰਹੇ ਨੇ ਖੋਲ੍ਹਣਾ, ਆਈ ਡੋਂਟ ਨੋ ਵੀ ਉਹ ਦੁਬਾਰਾ ਖੋਲ੍ਹਣਗੇ ਅਪ੍ਰੈਲ ਦੇ ਵਿੱਚ ਜਾਂ ਜੁਲਾਈ ਦੇ ਵਿੱਚ ਸਿੱਧਾ ਖੋਲ੍ਹਣਗੇ, ਪਰ ਜਦੋਂ ਵੀ ਖੁੱਲ੍ਹਦਾ ਆਪਣੀ EOI ਲਾ ਦਿਓ ਅਤੇ ਟਰਾਈ ਕਰੋ ਵੀ ਆਪਣੇ ਐਮਪਲੋਇਰ ਨੂੰ ਕਹੋ ਕਿ ਤੁਹਾਨੂੰ ਫੁੱਲ ਟਾਈਮ ਦੀ ਆਫਰ ਦੇ ਦੇਣ। ਬਟ ਅਗਰ ਤੁਸੀਂ 70 ਘੰਟੇ ਜਿੱਦਾਂ ਤੁਸੀਂ ਕਹਿ ਰਹੇ ਹੋਗੇ ਪਰ ਫੋਰਟਨਾਈਟ ਤੁਸੀਂ ਕੰਮ ਕਰਦੇ ਹੋ, ਤਾਂ ਤੁਸੀਂ ਉਹ ਪੇ ਸਲਿੱਪਾਂ ਨਾਲ ਲਾ ਕੇ, ਅਤੇ ਜਿਹੜੀ ਤੁਹਾਡੀ ਉਹਦੇ 'ਚ ਨਾ ਇੱਕ ਆਪਣੀ ਸਟੇਟਮੈਂਟ ਹੁੰਦੀ ਹੈਗੀ, ਕਮਿਟਮੈਂਟ ਸਟੇਟਮੈਂਟ ਦੇਣੀ ਪੈਂਦੀ ਹੈ, ਉਹਦੇ ਵਿੱਚ ਤੁਸੀਂ ਆਪਣੇ ਸਰਕਮਸਟਾਂਸਿਸ ਐਕਸਪਲੇਨ ਕਰ ਦਿਓ ਕਿ ਮੈਂ ਨਵੀਂ ਜੌਬ ਲਈ ਆ ਅਤੇ ਮੇਰੇ ਕੋਲ ਜਿਹੜੀ ਆਵਰਸ ਮੈਂ ਕਰ ਰਿਹਾ ਫੁੱਲ ਟਾਈਮ ਦੇ, ਲੇਕਿਨ ਕੰਟਰੈਕਟ ਪਾਰਟ ਟਾਈਮ ਦਾ। ਬਟ ਉਮੀਦ ਹੈ ਕਿ ਬਹੁਤ ਜਲਦੀ ਮੈਨੂੰ ਫੁੱਲ ਟਾਈਮ ਦਾ ਕੰਟਰੈਕਟ ਵੀ ਮਿਲ ਜੂਗਾ, ਬਟ ਮੇਰੇ ਆਵਰਸ ਨੇ ਜਿਹੜੇ ਉਹ ਫੁੱਲ ਟਾਈਮ ਵਾਲੇ ਨੇ। ਸੋ ਔਨ ਦੈਟ ਬੇਸਿਸ ਤੁਹਾਡੀ ਜਿਹੜੀ ਐਪਲੀਕੇਸ਼ਨ ਆ ਉਹ ਸਕਸੈਸਫੁਲ ਹੋ ਸਕਦੀ ਹੈਗੀ, ਅਤੇ ਤੁਸੀਂ ਉੱਦਾਂ ਟਰਾਈ ਕਰ ਸਕਦੇ ਹੋਗੇ। ਸਰ ਇੱਕ ਚੀਜ਼, ਜਦੋਂ ਆਪਾਂ ਮੰਨ ਲਓ ਤੁਸੀਂ ਆਪਾਂ ਕੱਲ੍ਹ ਨੂੰ ਫਾਈਲ ਲਾਉਂਦੇ ਆ, ਜੇ ਮੇਰੇ ਉਹ ਜਿੱਦਾਂ ਉਹ ਪੇ ਸਲਿੱਪਾਂ ਜਿਹੜੀਆਂ 2 ਵੀਕਸ ਦੀਆਂ ਉਹਦੇ 'ਚ ਆਵਰ ਘੱਟ ਜਾਂਦੇ ਆ ਜਾਂ
ਅਪ ਐਂਡ ਡਾਊਨ ਹੋ ਜਾਂਦੀ ਹੈ, ਉਹਦਾ ਕੋਈ ਇਫੈਕਟ ਪੈਂਦਾ ਆ ਫਾਈਲ ਤੇ ਜਾਂ ਨਹੀਂ? ਦੇਖੋ ਤੁਸੀਂ ਉਹਦੇ ਵਿੱਚ ਇਹ ਕਰ ਸਕਦੇ ਹੋ ਕਿ ਆਪਣੀਆਂ ਉਹਨਾਂ ਨੇ ਤੁਹਾਡੀਆਂ 2 ਪੇ ਸਲਿਪਸ ਮੰਗਣੀਆਂ ਨੇ, ਠੀਕ ਹੈ। ਉਹਦੇ 'ਚ ਤੁਸੀਂ ਇਹ ਕਰ ਸਕਦੇ ਹੋ ਕਿ ਤੁਸੀਂ ਮਲਟੀਪਲ ਪੇ ਸਲਿਪਸ, ਆਪਣੀਆਂ ਪੁਰਾਣੀਆਂ ਪੇ ਸਲਿਪਸ ਲਾ ਕੇ ਇੱਕ ਨਾਲ ਅਲੱਗ ਤੋਂ ਆਪਣੇ ਵੱਲੋਂ ਇੱਕ ਸਟੇਟਮੈਂਟ, ਜਿਵੇਂ ਆਪਾਂ ਸਟੂਡੈਂਟ ਵੀਜ਼ੇ ਦੇ ਵਿੱਚ ਆਪਾਂ SOP ਲਾਉਂਦੇ ਸੀਗੇ, ਹਾਂਜੀ ਉੱਦਾਂ ਇੱਕ SOP ਲਾ ਕੇ ਉਹਨਾਂ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਿਓ। ਤੇ ਪੂਰੀ ਉਮੀਦ ਹੈ ਕਿ ਉਹ ਤੁਹਾਡੀ ਜਿਹੜੀ ਗੱਲ ਉਹਨੂੰ ਸੁਣਨਗੇ, ਮੰਨਣਗੇ ਤੇ ਸਮਝਣਗੇ ਤੇ ਤੁਹਾਨੂੰ ਉਹ ਇਨਵੀਟੇਸ਼ਨ ਦੇ ਦੇਣਗੇ। ਬਾਕੀ ਗੁੱਡ ਲੱਕ ਹੈ ਜੀ, ਕਿਉਂਕਿ ਇਸ ਸਿਨਾਰੀਓ ਦੇ ਵਿੱਚ ਤੁਸੀਂ ਟਰਾਈ ਕਰ ਸਕਦੇ ਹੋ ਬੇਸਿਕਲੀ। ਹਾਂਜੀ ਸੌਰੀ, ਮਾਫੀ ਚਾਹੁੰਦੇ ਹਾਂ ਜੀ, ਸਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਹੁਣ ਪ੍ਰੋਗਰਾਮ ਖਤਮ ਕਰਨਾ ਪੈਣਾ ਆ। ਤੇ ਕੋਈ ਗੱਲ ਨਹੀਂ, ਤੁਸੀਂ ਇਦਾਂ ਕਰ ਸਕਦੇ ਹੋ, ਤੁਸੀਂ ਆਫਟਰ ਪ੍ਰੋਗਰਾਮ ਤੁਸੀਂ ਪੰਗੂ ਜੀ ਨੂੰ ਕੰਟੈਕਟ ਕਰ ਸਕਦੇ ਹੋ ਉਹਨਾਂ ਦੇ ਨੰਬਰ ਤੇ, ਉਹਨਾਂ ਦਾ ਨੰਬਰ ਸਕਰੀਨ ਦੇ ਤੁਹਾਡੇ ਥੱਲੇ ਚੱਲ ਰਿਹਾ ਹੋਊਗਾ, ਤੁਸੀਂ ਉਹਨਾਂ ਨੂੰ ਕਾਲ ਕਰ ਸਕਦੇ ਹੋ। ਤੇ ਸਾਨੂੰ ਕਮੈਂਟ ਵੀ ਆਏ ਨੇ ਅੱਜ। Sutinder Singh, thank you for sharing good information. Thank you Sutinder ji. Veerpal Sandhu, hi sir, can you please explain about community services in Adelaide? ਵੀਰਪਾਲ ਜੀ ਤੁਸੀਂ ਅਮਨ ਜੀ ਨੂੰ ਕੰਟੈਕਟ ਕਰ ਸਕਦੇ ਹੋ, ਉਹਨਾਂ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੋਣਾ। ਤੇ ਸਾਰੇ ਦਰਸ਼ਕਾਂ ਨੇ ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਲਾਈਵ ਦੇਖਿਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਇੱਦਾਂ ਹੀ ਜੁੜੇ ਰਹੋ ਤੇ ਸ਼ੇਅਰ ਕਰ ਦਿਓ ਇੰਡਸ ਟੀਵੀ। ਥੈਂਕ ਯੂ ਜੀ।